ਚਾਨਣ ਦਾ ਮੁੰਡਾ ਹੈ, ਗੱਲ ਤੁਹਾਡੇ ਨਾਲ ਕਰਦਾ ਪਿਆ। ਕੌਣ? ਚਾਨਣ ਦਾ ਮੁੰਡਾ, ਤਾਏ ਦਾ ਪੁੱਤਰ। ਤਾਏ ਦਾ। ਉਹਨਾਂ ਨੂੰ ਦੱਸੋ ਨਾ ਫਿਰ। ਤੁਸੀਂ ਕਿੱਥੋਂ ਆ ਗਏ ਹੁਣ? ਹੁਣ ਕਿੱਥੋਂ ਆ ਗਏ? ਹਮਾਰੇ ਮੁੱਕ ਗਏ, ਮੇਰੇ ਤਾਂ ਮੁੱਕ ਮੱਕ ਗਏ ਸਾਰੇ। ਉੱਥੇ ਮਰ ਗਿਆ ਕੋਈ, ਉੱਥੇ ਮਰ ਗਿਆ ਕੋਈ, ਤੇ ਮਾਂ ਪਿਓ ਉੱਥੇ ਮਰ ਗਏ। ਤੁਸੀਂ ਫਿਰ ਕੱਲੇ ਰਹੇ? ਅਸੀਂ ਹੁਣ ਕੱਲੇ ਹੀ ਆ। ਅੱਛਾ। ਸਾਰੇ ਮਰ ਗਏ, ਨਾ ਭੈਣਾਂ ਰਹੀ ਨਾ ਭਰਾ ਰਹਿ ਗਏ। ਅੱਲੇ ਹੋ ਗਏ ਰੋ ਰੋ ਕੇ। ਉਹ ਵੇਲਾ ਯਾਦ ਆਉਂਦਾ? ਬੜਾ ਬੜਾ ਯਾਦ ਆਉਂਦਾ। ਹੁਣ ਅੱਗੇ ਨਹੀਂ ਸੀ ਆਉਂਦਾ, ਹੁਣ ਬੜਾ ਆਉਂਦਾ। ਵਡੇਰੇ ਹੋ ਗਏ ਨਾ ਹੁਣ, ਉਹੀ ਰਾਤ ਨੂੰ ਉਹਨਾਂ ਨੇ ਗੱਲਾਂ ਕਰਦੇ, ਕੋਈ ਵੀ ਨਹੀਂ। ਹਾਂਜੀ 78 ਸਾਲਾਂ ਬਾਅਦ ਜੀ ਗੱਲ ਹੋ ਰਹੀ ਹੈ। 78 ਸਾਲਾਂ ਬਾਅਦ। ਹਾਂਜੀ 78 ਸਾਲਾਂ ਬਾਅਦ 47 ਵਿਛੜੇ ਹੋਏ ਜੀ। ਹਾਂਜੀ ਹਾਂਜੀ ਗੁਰੂ ਦੀ ਇਹਨਾਂ ਦੀ ਗੱਲ ਹੋ ਰਹੀ ਹੈ। 78 ਸਾਲ ਹੋ ਗਏ। 78 ਸਾਲ ਦਾ ਸਮਾਂ ਕੋਈ ਛੋਟਾ ਨਹੀਂ ਹੁੰਦਾ, ਬਹੁਤ ਸਮਾਂ ਹੁੰਦਾ ਵਾ ਜੀ। 2 ਪੁਸ਼ਤਾਂ ਲੰਘ ਜਾਂਦੀਆਂ ਨੇ ਜੀ। ਹਾਂਜੀ। ਇਹ ਭਾਈ ਕਿਨੇ ਕੀ ਦੱਸਾਂ, ਸਾਰਾ ਦਿਨ ਅਸੀਂ, ਮੇਰਾ ਮਾਂ ਪਿਓ, ਮੇਰੀ ਗੱਲ ਸੁਣੋ, ਅਸੀਂ ਆਖ ਲੜਾਈ ਲੜਾਈ ਮਾੜੀ ਮੋਟੀ ਹੋਊਗੀ ਤੇ ਅਸੀਂ ਨਿਕਲ ਜਾਵਾਂਗੇ। ਉਹ ਜਿਹੜੇ ਸਾਨੂੰ ਨਾ, ਜਿਹੜੇ ਮੇਰੇ ਚਾਚੇ ਦੇ, ਸਾਡੇ ਚਾਚੇ ਤਾਏ, ਅਸੀਂ ਪਹਿਲਾਂ ਤਾਂ ਬੈਠੇ ਰਹੇ ਆ। ਗੋਲੀ ਚੱਲਦੀ ਰਹੀ ਹੈ ਰਾਤ, ਗੋਲੀ ਚੱਲਦੀ, ਵਿੱਚੇ ਮੁਸਲਮਾਨ ਮਰੀ ਗਏ, ਵਿੱਚੇ ਹਿੰਦੂ ਮਰੀ ਗਏ। ਰਾਤ ਨੂੰ ਅਸੀਂ ਇੰਟਰਵਿਊ ਦੇਖੀ ਆ ਮਾਤਾ ਜੀ, ਸਾਨੂੰ ਉਹਦੇ ਅਸੀਂ ਖੁਦ ਰੋਣ ਲੱਗ ਗਏ। ਹਾਂਜੀ ਹਾਂਜੀ। ਜਿਹੜੇ ਪਹਿਲਾਂ ਆਏ ਸੀ ਨਾ ਮੇਰੇ ਘਰ ਵਾਲੇ ਸੀ, ਆ ਮੇਰੇ ਮੰਮੀ ਜੀ ਨੇ ਸਾਡੇ। ਹਾਂਜੀ ਹਾਂਜੀ। ਤੇ ਅਸੀਂ ਖੁਦ ਰੋਣ ਲੱਗ ਗਏ ਵੀ ਕਿੱਥੇ ਦੇਖ ਲਾ ਬੰਦੇ ਨੇ ਜਨਮ ਲੈਤਾ ਤੇ ਕਿੱਥੋਂ ਵਿਛੜ ਕੇ ਕਿੱਥੇ ਚਲੇ ਗਏ। ਇਹਨਾਂ ਦਾ ਪਰਿਵਾਰ ਖੇਰੂ ਪੇਰੂ ਹੋ ਗਿਆ। ਹਾਂਜੀ। ਵੀ ਕੋਈ ਕਿੱਧਰ ਨੂੰ ਵਗ ਗਿਆ, ਕੋਈ ਕਿੱਧਰ ਨੂੰ ਵਗ ਗਿਆ, ਵੀ ਜਿਹੜੇ ਇੱਧਰਲੇ ਸੀ ਉਹ ਇੱਧਰ ਰਹਿ ਗਏ। ਹਾਂਜੀ ਹਾਂਜੀ। ਤੇ ਇੱਧਰ ਵੀ ਹੁਣ ਇੰਨੇ ਘਰ ਬਾਰ ਇਹਨਾਂ ਦੇ ਬਣ ਚੁੱਕੇ ਨੇ। ਹਾਂ ਮੈਨੂੰ ਵੀ ਜੀ ਕੱਲ ਹੀ ਪਤਾ ਲੱਗਾ। ਮੈਨੂੰ ਬੜਾ ਮਨ ਖੁਸ਼ੀ ਹੋਈ ਹੈ ਸਦੋਂ ਸੁਣ ਕੇ ਨਾ, ਬੜੀ ਖੁਸ਼ੀ ਹੋਈ ਹੈ। ਮੈਂ ਅਮਾਰਾਂ ਨੂੰ ਬੁਲਾਇਆ, ਮੈਂ ਗੱਲ ਹੋਣੀ ਹੈ, ਜਿਹਨੇ ਗੱਲ ਤੁਹਾਡੇ ਕੋਲ ਜੀ ਮਗਰ ਰਹਿ ਗਏ ਨੇ, ਉਹ ਲੱਭੇ ਨੇ ਤੇ ਉਹਨਾਂ ਨਾਲ ਗੱਲ ਕਰਨੀ ਹੈ। ਚਲੋ ਭਲਾ ਹੋਵੇ, ਅੱਲਾ ਇਹ ਜੇ ਕਿਸੇ ਦਾ ਨਾ ਹੋਵੇ। ਮੇਰਾ ਕੋਈ ਨਾ ਰਹਿ ਗਿਆ। ਉਹਨਾਂ ਨੂੰ ਨਾ ਅਗਲੇ ਨੇ ਡੱਕ ਛੱਡਿਆ, ਨਿਕਲੇ ਹੋਣਾ ਸੀ, ਡੱਕ ਕੇ ਕਹਿੰਦੇ ਤੈਨੂੰ ਉੱਥੇ ਛੱਡ ਕੇ ਆਉਣੇ ਗਏ ਵਿਚਾਰੇ। ਤੁਹਾਡੇ ਮਹੱਲੇ ਵਾਲੇ ਜਿਹੜੇ ਸੀ? ਮਹੱਲੇ ਵਾਲੇ ਹਿੰਦੂ ਉਤਰੇ। ਅੱਛਾ। ਹਿੰਦੂ ਉਹਨਾਂ ਨੇ ਬਾਹਰ ਕੱਢ ਕੇ ਕਿਵੇਂ ਮਾਰ ਤੇ ਮੇਰੇ ਮਾਂ ਪਿਓ ਮਾਰ ਮੂਰ ਕੇ ਤੇ ਘਰ ਲੁੱਟੇ। ਬੜਾ ਕੁਛ ਪੁੱਤਰਾ ਤੈਨੂੰ ਕੀ ਦੱਸਾਂ। ਇੱਕ ਸੂਈ ਘਰ ਭਰੇ ਸੀ, ਇੱਕ ਸੂਈ ਨਹੀਂ ਸੀ ਹੋਈ। ਆਪਣੀ ਜਾਨ ਨੂੰ, ਆਪਣੀ ਜਾਨ ਨੂੰ। ਜਦੋਂ ਇਹਨਾਂ ਨੂੰ ਲੈ ਕੇ ਗਏ ਸੀ ਮਸਜਿਦ ਦੇ ਵਿੱਚ ਇਕੱਠ ਹੋਇਆ ਸੀ, ਇਹਨਾਂ ਨਾਲ ਲੈ ਕੇ ਗਏ ਸੀ, ਸਾਰੇ ਨੂੰ ਉੱਥੇ ਇਕੱਠੇ ਕੀਤਾ ਸੀ। ਹਾਂਜੀ। ਉੱਥੋਂ ਗੱਡੀ ਕਰੂਗੀ। ਹਾਂਜੀ। ਤੇ ਜਿਹੜੀ ਆ ਭੈਣ ਦੇ ਜਿਹੜੇ ਫਾਦਰ ਸੀ ਨਾ, ਹਾਂਜੀ, ਸਦੀਕ ਮੁਹੰਮਦ ਸੀ, ਹਾਂਜੀ, ਉਹਨਾਂ ਦੇ ਪੇਟ 'ਚ ਦਰਦ ਹੋਣ ਲੱਗ ਗਿਆ। ਉਹਨਾਂ ਨੂੰ ਸਾਡੇ ਬਜ਼ੁਰਗ ਲੈ ਆਏ ਘਰੇ। ਹਾਂਜੀ। ਕਿ ਸਾਨੂੰ ਅਸੀਂ ਦਵਾਈ ਬੂਟੀ ਦਿੰਦੇ ਆ, ਫਿਰ ਚਲੇ ਜਾਇਓ। ਠੀਕ ਹੈ। ਜਦੋਂ ਘਰੇ ਲੈ ਕੇ ਆਏ, ਉਹਨਾਂ ਨੂੰ ਗੋਲੀ ਚੱਲ ਪਈ ਤੇ ਗੱਡੀ ਚਲੀ ਗਈ। ਹਾਂਜੀ। ਤੇ ਉਹ ਰਹਿ ਗਿਆ ਇੱਧਰ ਹੀ ਪੰਜਾਬ ਦੇ ਵਿੱਚ। ਫਿਰ ਉਹਨਾਂ ਨੂੰ ਲੁਕੋ ਕੇ ਰੱਖਿਆ ਰਿਸ਼ਤੇਦਾਰੀਆਂ ਦੇ ਵਿੱਚ, ਕਦੇ ਕਿਤੇ ਕਦੇ ਕਿਤੇ। ਫਿਰ ਉਹਨਾਂ ਨੇ ਜੂੜਾ ਰੱਖਿਆ, ਉਹਨਾਂ ਦਾ ਨਾਮ ਵੀ ਚੇਂਜ ਕੀਤਾ ਇਹਨਾਂ ਨੇ। ਕੀ ਨਾਂ ਰੱਖਿਆ ਸੀ ਉਹਨਾਂ ਨੇ? ਕੀ ਨਾਂ ਰੱਖਿਆ ਸੀ? ਦਲੀਪ ਰੱਖਿਆ ਸੀ ਜੀ। ਦਲੀਪ? ਸਦੀਕ ਤੋਂ ਦਲੀਪ ਸਿੰਘ ਰੱਖਿਆ। ਹਾਂਜੀ। ਪਤਾ ਸੁਤਾ ਲੈਣ ਗਏ ਇਹਨਾਂ ਦਾ ਉਹ। ਹਾਂਜੀ। ਪਿੱਛੇ ਇਹਨਾਂ ਦੇ ਜਦੋਂ ਪਤਾ ਸੁਤਾ ਲੈਣ ਗਏ, ਜਿਹੜੇ ਇਹਨਾਂ ਦੇ ਚਾਚਾ ਜੀ ਸੀ, ਸਦੀਕ ਦੇ ਪਿਓ ਸੀ, ਉਹਨਾਂ ਨੇ ਕਿਹਾ ਵੀ ਸਾਡੀ ਇੱਕ ਸਹਿ ਆ, ਵੀ ਫਲਾਨੇ ਥਾਂ ਉਹ ਦੱਬੀ ਹੋਈ ਆ, ਵੀ ਉਹ ਸਹਿ ਤੁਸੀਂ ਕੱਢ ਲਿਓ ਹੁਣ, ਵੀ ਸਾਡੇ ਕਿਸੇ ਕੰਮ ਦੀ ਨਹੀਂ, ਤੁਸੀਂ ਉਹ ਕੱਢ ਲਿਓ। ਉਹਦੇ ਵਿੱਚ ਸੀ ਸਿਉਣਾ ਚਾਂਦੀ। ਹਾਂਜੀ ਹਾਂਜੀ। ਉਹਨਾਂ ਦਾ ਦੱਬਿਆ ਹੋਇਆ ਸੀ। ਹਾਂਜੀ। ਦੋਸਤੋ, ਸਭ ਦਾ ਪੰਜਾਬ ਦੀ ਟੀਮ ਪਿੰਡ ਲਾਲਾਪੁਰ ਦੀ ਮਾਂ ਜੀ ਦੇ ਕੋਲ ਪਹੁੰਚੇ ਆ, ਜਿਨ੍ਹਾਂ ਦਾ 11 ਮਹੀਨੇ ਪਹਿਲੇ ਇੰਟਰਵਿਊ ਕੀਤਾ ਸੀ। ਬੜੀ ਹੀ ਦਰਦਨਾਕ ਕਹਾਣੀ ਮਾਂ ਜੀ ਨੇ ਆਪਣੀ ਦੱਸੀ ਸੀ ਕਿ ਮੇਰੀਆਂ ਅੱਖਾਂ ਦੇ ਸਾਹਮਣੇ ਮੇਰੇ ਭੈਣ ਭਰਾਵਾਂ ਨੂੰ, ਮੇਰੇ ਵਾਲਿदैन ਨੂੰ ਸ਼ਹੀਦ ਕੀਤਾ ਗਿਆ। ਉਹਦੇ ਵਿੱਚ ਇੱਕ ਸਦੀਕ ਨਾਮ ਦੇ ਭਰਾ ਦਾ ਵੀ ਜ਼ਿਕਰ ਆਉਂਦਾ। ਤੇ ਜਦੋਂ ਇਹ ਕਹਾਣੀ ਇਹਨਾਂ ਦੇ ਪਿੰਡ ਤੱਕ ਪਹੁੰਚੀ ਤੇ ਉੱਥੋਂ ਸਾਨੂੰ ਜਸਵੀਰ ਕੌਰ ਭੈਣ ਜੀ ਉਹਨਾਂ ਨੇ ਰਾਬਤਾ ਕੀਤਾ। ਉਹਨਾਂ ਨੇ ਸਾਨੂੰ ਦੱਸਿਆ ਕਿ ਸਦੀਕ ਨੂੰ ਕਿਸ ਤਰ੍ਹਾਂ ਸਾਡੇ ਬਜ਼ੁਰਗਾਂ ਨੇ ਦਲੀਪ
ਸਿੰਘ ਬਣਾ ਕੇ ਆਪਣੇ ਕੋਲ ਰੱਖਿਆ ਤੇ ਉਹਦਾ ਵਿਆਹ ਵੀ ਕੀਤਾ ਤੇ ਅੱਜ ਉਸ ਖਾਨਦਾਨ ਦੇ 10-15 ਘਰ ਉਸ ਪਿੰਡ ਦੇ ਵਿੱਚ ਮੌਜੂਦ ਨੇ। ਆਓ ਅੱਜ ਗੱਲਬਾਤ ਕਰਵਾਉਣ ਲੱਗੇ ਹਾਂ ਮਾਂ ਜੀ ਦੀ ਉਸ ਭਰਾ ਦੇ ਨਾਲ ਤੇ ਉਸ ਦੀ ਫੈਮਿਲੀ ਦੇ ਨਾਲ ਜਿਹੜੇ 47 ਵੇਲੇ ਆਪਸ 'ਚ ਵਿਛੜ ਗਏ ਸਨ। ਮਾਂ ਦੀ ਸਾਰੀ ਉਮਰ ਇਹੀ ਰੋਣਾ ਰੋਂਦੇ ਰਹੇ ਕਿ ਮੇਰੇ ਵਾਲਦਿਆਂ ਨੂੰ, ਮੇਰੇ ਭੈਣ ਭਰਾਵਾਂ ਨੂੰ ਤੇ ਕਤਲ ਕਰ ਦਿੱਤਾ ਗਿਆ, ਲੇਕਿਨ ਅੱਜ 77 ਸਾਲ ਬਾਅਦ ਪਤਾ ਚੱਲਿਆ ਕਿ ਇਹਨਾਂ ਦੇ ਭਰਾ ਜਿਹੜੇ ਸਨ ਉਹ ਉੱਥੇ ਸਾਰੀ ਜ਼ਿੰਦਗੀ ਜ਼ਿੰਦਾ ਰਹੇ ਤੇ ਉਹਨਾਂ ਦੀ ਸਿੱਖਾਂ ਨੇ ਹਿਫਾਜ਼ਤ ਕੀਤੀ। ਆਓ ਅੱਜ ਮਿਲਵਾਉਂਦੇ ਇਹਨਾਂ ਦੋਨਾਂ ਫੈਮਲੀਆਂ ਨੂੰ ਤੇ ਵੇਖਦੇ ਹਾਂ ਕਿਸ ਤਰ੍ਹਾਂ ਦੀ ਇੱਕ ਦੂਜੇ ਨਾਲ ਗੱਲ ਕਰਦੇ ਨੇ। ਠੀਕ ਹੈ ਮੇਰੇ ਦਾਦੇ ਜੀ ਦੋਨੇ। ਹੋਮਨ ਜਿਹੜਾ ਸੀ ਇਹਨਾਂ ਦਾ ਦਾਦਾ ਸੀ, ਦੱਸੀ ਜਾਓ ਨਾ। ਹੋਮਨ ਜਿਹੜਾ ਸੀ ਇਹਨਾਂ ਦਾ ਦਾਦਾ ਸੀ, ਹੋਮਨ ਨਹੀਂ ਹੋਮਨ, ਹੋਮਨ ਮੇਰਾ ਪਿਓ ਸੀ। ਹਾਂਜੀ, ਉਹ ਇਹਨਾਂ ਦਾ ਦਾਦਾ ਸੀ। ਆਹੋ, ਉਹ ਮੇਰਾ ਪਿਓ ਸੀ, ਮਗਰਾ ਤੇਰਾ ਦਾਦਾ ਸੀ। ਇਹ ਤੁਹਾਡੀ ਭਤੀਜੀ ਹੈ ਜਿਹੜੀ ਸਾਹਮਣੇ ਵੇ ਨਾ। ਸਜਰਾ, ਜਿਹੜਾ ਸਜਰਾ ਸੀ ਉਹ ਤੇਰਾ ਚਾਚਾ ਸੀ। ਉਹ ਮੇਰਾ ਚਾਚਾ ਸੀਗਾ, ਉਹ ਤੇਰੇ ਦਾਦੇ ਸੀ। ਉਹ ਮੇਰਾ ਪਿਓ ਸੀ ਫੁੰਮਣ, ਉਹ ਪਿਓ ਵੱਡਾ ਸੀ। ਉਹ ਵੱਡਾ ਸੀ ਨਾ ਸਾਰਿਆਂ ਨੂੰ। ਉਧਰ ਗੱਲ ਕਰੋ ਤੁਸੀਂ। ਉਹ ਵੱਡਾ ਸੀ। ਸੁਣਾਓ, ਠੀਕ ਹੈ? ਠੀਕ ਹੋ? ਤੁਹਾਡੇ ਆਪਣੇ ਬੱਚੇ ਕਿੰਨੇ? ਤੁਹਾਡੇ ਆਪਣੇ ਜਵਾਕ ਆਂਦੇ ਨੇ ਤੁਹਾਡੇ ਬੱਚੇ ਕਿੰਨੇ ਨੇ? ਸਾਡੇ ਆਪਣੇ ਬੱਚੇ ਦੱਸੋ ਕਿੰਨੇ ਨੇ? 2 ਬੱਚੇ ਹੈ, ਕਿੰਨੇ ਆ? 5 ਬੱਚੀਆਂ ਹੈ, ਆਪਣੇ ਆਪਣੇ ਘਰਾਂ ਵਾਲੇ ਹੈ। ਅੱਛਾ, ਸਾਰੇ ਠੀਕ ਆ? ਸਾਰੇ ਵਿਆਹੇ ਹੈ। ਆਂਦੇ ਨੇ ਸਾਰੇ ਬੱਚੇ ਠੀਕ ਨੇ। ਠੀਕ ਹੈ, ਸ਼ੁਕਰ ਹੈ ਅੱਲਾ ਦਾ। ਤੁਸੀਂ ਆਪਣੀ ਸੁਣਾਓ। ਆਪਣੇ ਭਰਾ ਦਾ ਪੁੱਛੋ ਤੁਸੀਂ ਇਹਨਾਂ ਨੂੰ। ਤੁਸੀਂ ਆ ਜਾਓ ਫਿਰ ਪੰਜਾਬ, ਸਾਡੇ ਕੋਲ ਕਿਹੜਾ ਮਾਰੋ। ਆਂਦੇ ਨੇ ਤੇ ਸਾਡੇ ਕੋਲ ਆਵੋ। ਹਾਏ ਹਾਏ, ਆ ਖਰਾ ਕਿੱਥੋਂ ਆ ਗਏ? ਹੁਣ ਮਰੀ ਪਈਆਂ ਮੈਂ, ਹੁਣ ਜੋਗੀ ਨਹੀਂ ਰਹੇਗੀ, ਨਾ ਮੋਈ ਨਾ ਜਿਉਂਦੀ। ਹੁਣ ਆਉਣ ਜੋਗੀ ਹੈ ਐਡੇ ਪ੍ਰਦੇਸ਼ਾਂ ਚ, ਆਉਣ ਜੋਗੇ ਨਹੀਂ ਰਹਿ ਗਏ ਹੁਣ। ਤੁਹਾਡੇ ਕੋਲ ਸਦੀਕ ਭਰਾ ਮੇਰੇ ਨਾਲ ਹੁੰਦਾ ਸੀ ਜੀ? ਸਦੀਕ ਇਹਨਾਂ ਨੂੰ ਪੁੱਛੋ। ਸਦੀਕ ਮੇਰਾ ਭਰਾ ਹਿਸਾਬ ਨਾਲ, ਮੇਰਾ ਚਾਚੇ ਦਾ ਪੁੱਤਰ ਭਰਾ। ਆਂਦੇ ਨੇ ਸਦੀਕ ਦੇ ਭਰਾ ਦੀ ਕੁੜੀ ਹੈ। ਮੇਰੀ ਪੁੱਤਰੀ ਨਹੀਂ ਹੈ। ਆਹੋ, ਸਦੀਕ ਦੀ ਕੁੜੀ ਹੈ ਤੇ ਪੁੱਤਰੀ ਮੇਰੀ ਹੈ ਨਾ। ਫਿਰ ਭਤੀਜੀ ਆ ਮੇਰੀ ਭਤੀਜੀ ਹੈ, ਉਹ ਮੇਰਾ ਭਰਾ ਹੈ, ਚਾਚੇ ਦਾ ਪੁੱਤਰ। ਆ ਸਦੀਕ ਦੀ ਨਾਲ ਨੂੰਹ ਹੈ। ਅੱਛਾ, ਮੈਨੂੰ ਦਿਖਦੀ ਹੈ, ਮੈਨੂੰ ਹੈ। ਅੱਛਾ, ਅੱਲਾ ਤੁਹਾਨੂੰ ਬਹੁਤਾ ਦੇਵੇ ਜਿੱਥੇ ਜਿੱਥੇ ਰੱਬ ਨੇ ਰੋਜੀ ਖਿਲਾਰੀ ਹੈ। ਚੋਗੋ ਸਲਾਮ। ਵਾਲੇਕੁਮ ਸਲਾਮ, ਵਾਲੇਕੁਮ ਸਲਾਮ। ਆਪਣਾ ਐਡਰੈਸ ਦੱਸੋ, ਤੁਸੀਂ ਆਪਣਾ ਨਾਮ ਦੱਸੋ। ਮੈਂ ਸ਼ਕੀਨਾ। ਤੂੰ ਦੱਸ ਦੇ। ਹਾਂਜੀ, ਸ਼ਕੀਨਾ ਚਾਨਣ ਦਾ ਮੁੰਡਾ ਹੈ। ਗੱਲ ਤੁਹਾਡੇ ਨਾਲ ਕਰਦਾ ਪਿਆ। ਕੌਣ? ਚਾਨਣ ਦਾ ਮੁੰਡਾ, ਤਾਏ ਦਾ ਪੁੱਤਰ। ਤਾਏ ਦਾ। ਉਹਨਾਂ ਨੂੰ ਦੱਸੋ ਨਾ ਫਿਰ। ਤੁਸੀਂ ਕਿੱਥੋਂ ਆ ਗਏ ਹੋ ਹੁਣ? ਹੁਣ ਕਿੱਥੋਂ ਆ ਗਏ? ਹਮਾਰੇ ਮੁੱਕ ਗਏ, ਮੇਰੇ ਤਾਂ ਮੁੱਕ ਮੱਕ ਗਏ ਸਾਰੇ। ਤੂੰ ਸੁਣਾ ਚਾਨਣ, ਸਾਨੂੰ ਇਹਨਾਂ ਨੇ ਬਚਾਇਆ ਕੁਛ? ਆਪਣੇ ਸਿੱਖਾਂ ਦਾ ਨਾਮ ਲਵੋ। ਖੁਸ਼ੀ ਹੋ ਰਹਾ ਨੇ, ਤੁਹਾਨੂੰ ਨਹੀਂ ਪਤਾ। ਮੇਰੇ ਚਾਚੇ ਦਾ ਪੁੱਤਰ ਜਿਹੜਾ ਖੁਸ਼ੀ ਸੀ, ਉਹਨਾਂ ਨੇ ਬਚਾਇਆ। ਕਦੇ ਕਿਤੇ ਕਦੇ ਕਿਤੇ ਕਦੇ ਕਿਤੇ। ਸੁਣਿਆ? ਰਿਕਾਰਡਿੰਗ ਆਉਂਦੀ। ਇੱਧਰ ਆ ਕੇ ਰੋਜ਼ ਆ ਕੇ ਮਰ ਗਏ, ਕੁਛ ਉੱਥੇ ਮਰ ਗਏ, ਉੱਥੇ ਹੀ ਮਾਰ ਛੱਡੇ ਸਾਡੇ ਤਾਂ। ਮਾਰੇ ਵੀ ਤੇ ਬਚਾਏ ਵੀ ਨੇ। ਮਾਰ ਮੇਰੇ ਤਾਂ ਉੱਥੇ ਹੀ ਮੁੱਕ ਗਏ। ਹਾਂਜੀ, ਝੂਠ ਸੁਣ ਫਿਰ ਮੈਨੂੰ ਕਸੂਰ ਦੇ ਕੋਲ ਲਹਿਰਪੁਰ। ਕਿਹਦੇ ਕੋਲ ਗਏ ਸੋ? ਕਸੂਰ ਭਾਈ ਰਹਿੰਦਾ ਇਹਨਾਂ ਦਾ। ਕਸੂਰ ਭਾਈ ਰਹਿੰਦਾ ਸੀ ਕੋਈ? ਹਾਂ,
ਕਸੂਰ ਤੇਰਾ ਭਰਾ ਰਹਿੰਦਾ ਮੇਰਾ ਘਹੂਰ ਕਿੱਥੇ ਰਹਿੰਦਾ? ਉਹ ਤਾਂ ਆ ਗਏ ਸੀ ਇੱਧਰ ਆ ਕੇ ਮਰਿਆ। ਉਹਦੇ ਕੋਲ ਆਇਆ ਸੀ ਇੱਥੇ ਪਾਕਿਸਤਾਨੀ। ਅੱਛਾ, ਉਹਨੂੰ ਮਿਲ ਕੇ ਗਿਆ ਬੇਟਾ। ਤੁਸੀਂ ਉੱਥੇ ਪਰਾਂ ਹੋ ਜਾਓ। ਉਹ ਤਾਂ ਮਰ ਗਿਆ। ਆਹੋ ਪਹਿਲੋਂ ਆਏ ਸਨ ਉਧਰ। ਗੱਲ ਗਨੀ ਸੀ ਮੇਰਾ ਭਰਾ ਵੱਡਾ, ਉਹ ਵੀ ਮੁੱਕ ਗਿਆ। ਮਾਂ ਪਿਓ ਉੱਥੇ ਮੁੱਕ ਗਿਆ ਤੇ ਅਸੀਂ ਸਾਡੇ ਮੇਰੇ ਭੈਣ ਭਰਾ ਇੱਧਰ ਆ ਕੇ ਮੁੱਕ ਗਏ। ਗਫੂਰ ਵੀ ਸੀ, ਗਨੀ ਵੀ ਸੀ, ਭੈਣਾਂ ਵੀ ਸੀਗੀਆਂ। ਹੁਣ ਕੋਈ ਵੀ ਨਹੀਂ, ਸਾਰੇ ਮੁੱਕ ਗਏ ਇੱਧਰ ਆ ਕੇ। ਮਾਂ ਪਿਓ ਉੱਥੇ ਮਾਰਤਾ, ਮਾਂ ਪਿਓ ਉੱਥੇ ਮਾਰਤਾ। ਉੱਥੇ ਰੋਂਦੇ, ਹੁਣ ਤੇ ਹੀ ਰੋਨੇ ਆ ਤੇ ਉਹਨੇ ਹੋ ਗਏ। ਅਰਸ਼ੀਦ ਦਾ ਪੁੱਛਦੇ ਨੇ ਪਏ, ਉਹਨਾਂ ਦਾ ਨਹੀਂ ਪਤਾ ਭਾਈ। ਉਹਦੇ ਉਜੜੇ ਵੱਜੜੇ ਆ ਤੇ ਉੱਥੇ ਕੋਈ ਕਿਧਰੇ ਤੇ ਕੋਈ ਕਿਧਰੇ, ਉਹਨਾਂ ਦਾ ਨਹੀਂ ਪਤਾ। ਮੈਂ ਝੂਠ ਕਹੀਏ। ਹਾਂਜੀ ਹਾਂਜੀ, ਇਹ ਬੇਬੇ ਦੀ ਪੁੱਛ ਰਹੇ ਨੇ ਮੇਰੇ ਭਾਈ ਕਿੱਥੇ ਰਿਹਾ ਸੀ, ਕਿਵੇਂ ਰਿਹਾ ਸੀ ਤੁਹਾਡੇ ਕੋਲ? ਜਦੋਂ ਇਹਨਾਂ ਨੂੰ ਲੈ ਕੇ ਗਏ ਸੀ ਮਸਜਿਦ ਦੇ ਵਿੱਚ ਇਕੱਠ ਹੋਇਆ ਸੀ, ਇਹਨਾਂ ਦਾ ਲੈ ਕੇ ਗਏ ਸੀ, ਸਾਰੇ ਹੋ ਕੇ ਇਕੱਠੇ ਕੀਤਾ ਸੀ। ਹਾਂਜੀ, ਉੱਥੋਂ ਗੱਡੀ ਕਰੂਗੀ। ਹਾਂਜੀ, ਤੇ ਜਿਹੜੀ ਆ ਭੈਣ ਦੇ ਜਿਹੜੇ ਫਾਦਰ ਸੀ ਨਾ, ਹਾਂਜੀ, ਸਦੀਕ ਮੁਹੰਮਦ ਸੀ, ਹਾਂਜੀ, ਉਹਨਾਂ ਦੇ ਪੇਟ ਦਰਦ ਹੋਣ ਲੱਗ ਗਿਆ। ਉਹਨਾਂ ਨੂੰ ਸਾਡੇ ਬਜ਼ੁਰਗ ਲੈ ਆਏ ਘਰੇ। ਹਾਂਜੀ, ਕਿ ਸਾਨੂੰ ਅਸੀਂ ਦਵਾਈ ਬੂਟੀ ਦਿੰਦੇ ਆ, ਫਿਰ ਚਲੇ ਜਾਇਓ। ਠੀਕ ਹੈ। ਜਦੋਂ ਘਰੇ ਲੈ ਕੇ ਆਏ, ਉਹਨਾਂ ਨੂੰ ਗੋਲੀ ਚੱਲ ਪਈ ਤੇ ਗੱਡੀ ਚਲੀ ਗਈ। ਹਾਂਜੀ, ਤੇ ਉਹ ਰਹਿ ਗਿਆ ਇੱਧਰ ਹੀ ਪੰਜਾਬ ਦੇ ਵਿੱਚ। ਫਿਰ ਉਹਨਾਂ ਨੂੰ ਲੁਕੋ ਕੇ ਰੱਖਿਆ ਰਿਸ਼ਤੇਦਾਰੀਆਂ ਦੇ ਵਿੱਚ, ਕਦੇ ਕਿਤੇ ਕਦੇ ਕਿਤੇ। ਫਿਰ ਉਹਨਾਂ ਨੇ ਜੂੜਾ ਰੱਖਿਆ, ਉਹਨਾਂ ਦਾ ਨਾਮ ਵੀ ਚੇਂਜ ਕੀਤਾ ਇਹਨਾਂ ਨੇ। ਕੀ ਨਾਂ ਰੱਖਿਆ ਸੀ ਉਹਨਾਂ ਨੇ? ਕੀ ਨਾਂ ਰੱਖਿਆ ਸੀ? ਦਲੀਪ ਰੱਖਿਆ ਸੀ ਜੀ। ਦਲੀਪ ਸਦੀਕ ਤੋਂ ਦਲੀਪ ਸਿੰਘ ਰੱਖਿਆ ਸੀ ਉਹਦਾ ਨਾਮ ਜੀ। ਠੀਕ ਠੀਕ ਚੌਣ ਦੇ ਮਾਰੇ ਜੀ ਜੀ। ਹੁਣ ਸਾਡੇ ਪੋਸਟ ਤਾਂ ਬੰਦੇ ਉਹਨੂੰ ਦਲੀਪ ਦੇ ਨਾਮ ਤੇ ਹੀ ਬੁਲਾਉਂਦੇ ਸੀ। ਜਿਨ੍ਹਾਂ ਨੂੰ ਜ਼ਿਆਦਾ ਪਤਾ ਸੀ ਉਹ ਤਾਂ ਪਿਛਲਾ ਨਾਮ ਲੈਂਦੇ ਸੀ। ਜਦੋਂ ਫਿਰ ਨਵਾਂ ਨਾਮ ਰੱਖਿਆ ਗਿਆ, ਫਿਰ ਕੁਝ ਬੰਦੇ ਉਹਨੂੰ ਨਵੇਂ ਨਾਮ ਤੋਂ ਹੀ ਬੁਲਾਉਂਦੇ ਸੀ, ਦਲੀਪ ਸਿੰਘ ਦੇ ਨਾਮ ਤੋਂ ਜੀ। ਠੀਕ ਹੋ ਗਿਆ। ਹਾਂਜੀ, ਫਿਰ ਉਹ ਵਿਆਹਿਆ ਜੀ। ਫਿਰ ਉਹਨਾਂ ਦੇ ਗਾਹਾਂ 2 ਬੇਟੇ ਤੇ 2 ਬੇਟੀਆਂ ਸੀ। ਇਹਨਾਂ ਪੁੱਛੋ ਵਿਆਹ ਕਿੱਥੇ ਕੀਤਾ? ਵਿਆਹ ਉਹਨਾਂ ਦਾ ਕਿੱਥੇ ਕੀਤਾ ਸੀ ਜੀ? ਸਿੱਖਾਂ ਨੇ ਕੀਤਾ ਸੀ, ਸਿੱਖਾਂ ਨੇ ਰੱਖਿਆ। ਫਿਰ ਉਹਨਾਂ ਨੇ ਸਿੱਖਾਂ ਨੇ ਵਿਆਹ ਕੀਤਾ। ਉਹਨਾਂ ਦਾ ਵਿਆਹ ਮੁਸਲਮਾਨਾਂ ਦੀ ਕੁੜੀ ਨਾਲ ਹੀ ਕੀਤਾ ਗਾ। ਹਾਂਜੀ ਹਾਂਜੀ। ਦਾਦਿਆਂ ਨੇ ਸਾਡੇ ਵੱਡੇ ਦਾਦਿਆਂ ਨੂੰ ਨਹੀਂ ਕੀਤਾ ਉਹਨਾਂ ਦਾ ਵਿਆਹ ਮੂਹਰੇ ਹੋ ਕੇ। ਫਿਰ ਉਹਦਾ ਸਹੀ ਠੀਕ ਹੋ ਗਿਆ। ਉਸ ਤੋਂ ਬਾਅਦ ਉਹਨਾਂ ਦੇ 2 ਬੇਟੇ 2 ਬੇਟੀਆਂ ਸੀ। ਹਾਂਜੀ, ਫਿਰ ਉਹਨਾਂ ਦੀ ਗਾਹਾਂ ਆ ਗਈ ਪੀੜੀ। ਹਾਂਜੀ, ਤੇ ਪਰ ਉਹ ਇੱਥੇ ਆਉਂਦੇ ਜਾਂਦੇ ਰਹਿੰਦੇ। ਉਹਦੇ 5 ਭਰਾ ਇੱਥੇ ਆ ਗਏ ਸੀ ਨਾ। ਹਾਂਜੀ, ਬਾਕੀ ਦੇ ਇੱਥੇ ਸੀਗੇ। ਇੱਕ ਇੱਥੇ ਰਹਿ ਗਿਆ ਸੀ, 5 ਇੱਥੇ ਸੀ। ਹਾਂਜੀ। ਫਿਰ ਉਹਨਾਂ ਕੋਲੇ ਉਹ ਆਏ ਵੀ ਸੀ, ਆ ਮਾਤਾ ਜੀ ਕੋਲੇ ਵੀ ਆਏ ਸੀ। ਉਹ ਜਾਂਦੇ ਸੀ, ਮਿਲ ਕੇ ਗਏ ਸੀ। ਠੀਕ ਹੈ। ਇਹ ਬਾਬੇ ਰੀ ਇੱਧਰ ਆਏ ਸਨ? ਹਾਂਜੀ, ਇਹ ਬਾਬੇ ਰੀ ਇੱਧਰ ਆਏ ਸਨ? ਹਾਂਜੀ ਹਾਂਜੀ ਆਏ ਸੀ। ਤੁਹਾਡੀ ਮਾਤਾ ਕੋਲ ਵੀ ਆਏ ਸੀ ਉਹ ਜੀ। ਇਹ ਕਿਹੜੀ ਜਗ੍ਹਾ ਤੇ ਆਏ ਸਨ? ਉਹ ਦੱਸਦਾ ਕਿਹੜੇ ਸੀ ਗਏ ਸੀ? ਉਹ ਕੀ ਨਾਂ ਕਹਿੰਦੇ? ਮਕਵਾਣਾ ਜੀ। ਮਕਵਾਣਾ ਜੜਾ ਵਾਲੀ। ਮਕਵਾਣਾ ਹੈ ਵੇ ਤੁਹਾਡੇ ਕੋਲ ਕੋਈ ਉੱਥੇ? ਮਕਵਾਣਾ ਕੋਈ ਰਿਸ਼ਤੇਦਾਰ ਹੈ ਵੇ ਗੋਜਰੇ ਦੇ ਕੋਲ? ਮਕਵਾਣੇ ਹੈਗੇ ਆ। ਕੌਣ ਆ? ਮਕਵਾਣੇ ਨਹੀਂ, ਮਕਵਾਣੇ ਤੇ ਹੈ ਕੋਈ ਇਹਨਾਂ ਦਾ ਬੱਚੋ। ਤੁਹਾਡੇ ਚਾਚਿਆਂ ਦੇ ਮੁੰਡੇ ਨੇ ਬਾਬੇ ਰੀ ਉੱਥੇ ਆਏ ਸਨ। ਇਹ ਜਿਹੜੇ ਨੇ ਨਾ ਉਧਰੋਂ ਮਿਲ ਕੇ ਗਏ ਨੇ ਉਹਨਾਂ ਨੂੰ। ਜਿਹੜੇ ਇਹਨਾਂ ਦੇ ਮਤਲਬ ਕਿ ਚਾਚਾ ਦੇ ਭਰਾ ਮਕਵਾਣੇ ਹੈ ਇਹਨਾਂ ਦੇ ਵਿੱਚ ਕੋਈ। ਉਹ ਵੀ ਲੈ ਕੇ ਆਏ ਸੀ। ਇਹਨਾਂ ਨੇ ਆਪਦੇ ਤਾਂ ਮੰਮੀ ਤੇ ਡੈਡੀ ਨੂੰ ਇੱਥੇ ਪਿੰਡ 'ਚ ਹੀ ਹੋ ਗਏ ਸੀ। ਉਹਨਾਂ ਦਾ ਤਾਂ ਕਤਲ ਹਾਂਜੀ ਇੱਥੇ ਪਿੰਡ 'ਚ ਹੀ ਮਾਰਦੇ ਸੀ। ਹਾਂਜੀ। ਇਹ 2 ਭੈਣਾਂ ਰਹਿੰਦੀਆਂ ਸੀ। ਇਹਨਾਂ ਨੂੰ ਦੋਨਾਂ ਭੈਣਾਂ ਨੂੰ ਇਹਨਾਂ ਦਾ ਚਾਚਾ ਲੈ ਕੇ ਗਿਆ ਸੀ। ਜਿਹੜੇ ਹੁਣ ਮੱਕੂਆਣੇ ਤੇ ਜੜਾ ਵਾਲੀ ਰਹਿੰਦੇ ਨੇ, ਉਹ ਲੈ ਕੇ ਆਏ ਸੀ ਇਹਨਾਂ ਨੂੰ। ਹਾਂਜੀ ਹਾਂਜੀ ਹਾਂਜੀ। ਉਹਨਾਂ ਨੇ ਨਹੀਂ ਸਾਨੂੰ ਦੱਸਿਆ ਹੈ। ਅੱਛਾ ਜੀ, ਉਹਨਾਂ ਨੇ ਦੱਸਿਆ ਨਹੀਂ ਸਾਨੂੰ। ਉਹਨਾਂ ਨੇ ਅਸੀਂ ਤਾਂ ਇਹਨਾਂ ਦੀ ਵੀਡੀਓ ਦੇਖੀ ਸੀ। ਹਾਂਜੀ, ਪਰਸੋਂ ਚੌਥੇ ਜੀ ਜੀ। ਫਿਰ ਅਸੀਂ ਆ ਵੀਰ ਨਾਲ ਜਿਹੜੀ ਚੈਨਲ ਤੇ ਪਾਈ ਸੀ, ਉਹ ਵੀਰ ਦੇ ਕੰਟੈਕਟ ਕੀਤਾ ਉਹਨਾਂ ਦੇ ਨਾਲ। ਜੀ ਜੀ। ਵੀ ਅਸੀਂ ਉਹਨਾਂ ਦੇ ਗਵਾਂਢ ਚੋਂ ਹੀ ਬੋਲਦੇ ਆ ਜੀ। ਵੀ ਜੇ ਉਹਨਾਂ ਨੂੰ ਸਪਾਂਸਰ ਦੀ ਵੀ ਲੋੜ ਹੋਈ ਤਾਂ ਅਸੀਂ ਸਪਾਂਸਰ ਵੀ ਭੇਜਾਂਗੇ। ਜੀ ਜੀ। ਇਹ ਆਪਦੀ ਜਨਮ ਭੂਮੀ ਤੇ ਜੇ ਆਉਣਾ ਚਾਹੁੰਦੇ ਨੇ, ਤੁਸੀਂ ਵੀ ਭਾਜੀ ਕੋਈ ਵੀ ਤੁਹਾਡੇ ਘਰ ਦਾ ਮੈਂਬਰ ਆ,
ਜੇ ਤੁਸੀਂ ਵੀ ਆਉਣਾ ਚਾਹੁੰਦੇ ਆ ਨਾ ਜ਼ਰੂਰ ਆਵੋ, ਗੇੜਾ ਮਾਰ ਕੇ ਜਾਵੋ, ਤਾਂ ਦੇਖ ਕੇ ਜਾਵੋ ਜਿੱਥੇ ਤੁਹਾਡੇ ਮਾਤਾ ਜੀ ਰਹਿੰਦੇ ਸੀ ਕਿਵੇਂ ਸੀਗੇ। ਜੀ ਜੀ ਠੀਕ ਹੋ ਗਿਆ। ਹਾਂਜੀ ਅਸੀਂ ਵੀਡੀਓ ਵੀ ਭੇਜੀਆਂ ਨੇ ਭਾਜੀ ਕੋਲੇ, ਤੁਸੀਂ ਵੇਖ ਵੀ ਲਿਓ। ਬਾਕੀ ਇਹਨਾਂ ਦੀ ਸਾਰੀ ਫੈਮਿਲੀ ਦੀਆਂ ਫੋਟੋਆਂ ਵੀ ਭੇਜੀਆਂ ਨੇ। ਕੁਛ ਤਾਂ ਇਹਨਾਂ ਦੇ ਰਹਿ ਗਏ, ਕੁਛ ਕੰਮ ਚਲਾਣਾ ਹੋ ਗਿਆ, ਨਾ ਕਿਥੇ ਜਾਣਾ ਨਾ ਆਉਣਾ, ਕੰਮ ਮੁੱਕਿਆ ਹੈ। ਉਹਨਾਂ ਕੋਲ ਉਹੀ ਘਰ ਆ ਤੁਹਾਡਾ ਪੁਰਾਣਾ ਘਰ, ਇਹਨਾਂ ਦੇ ਜਿਹੜਾ ਪਿਓ ਦਾ ਸੀ ਪੰਮਣ ਦਾ ਘਰ, ਉਹੀ ਇਹਨਾਂ ਕੋਲੇ ਉੱਥੇ ਬੈਠੇ ਨੇ। ਉਧਰ ਹੀ ਗੇਟ ਆ, ਅਜੇ ਪਹਿਲਾਂ ਹਾਲਾਂਕਿ ਇਹਨਾਂ ਦਾ ਬੰਦ ਸੀ ਗੇਟ, ਹੁਣ ਇਹਨਾਂ ਦਾ ਉੱਥੇ ਗੇਟ ਆ, ਉੱਥੇ ਹੀ ਬੈਠੇ ਨੇ ਇਹ। ਹਾਂਜੀ ਇਹ ਜਿਹੜੇ ਘਰ ਦੇ ਵਿੱਚ ਰਹਿੰਦੇ ਸਨ ਪਹਿਲੋਂ, ਹਾਂਜੀ ਜਿਹੜੇ ਘਰ 'ਚ ਪਹਿਲੋਂ ਰਹਿੰਦੇ ਸਨ ਉਸ ਘਰ 'ਚ ਹੀ ਰਹਿੰਦੇ ਨੇ ਫਿਰ। ਹਾਂਜੀ ਉੱਥੇ ਹੀ ਰਹਿੰਦੇ ਨੇ। ਜੇ ਇਹਨਾਂ ਦੇ ਮਾਤਾ ਜੀ ਨੂੰ ਪੁੱਛੋ, ਅਰਜਨ ਝੌਰ ਦਾ ਘਰ ਇਹਨਾਂ ਦੇ ਬਿਲਕੁਲ ਘਰ ਦੇ ਸਾਹਮਣੇ ਸੀ ਨਾ। ਕੀ ਹੈ ਦੱਸਿਓ? ਅਰਜਨ ਦਾ ਘਰ ਤੁਹਾਡੇ ਨਾਲ ਹੀ ਸੀ ਉਧਰ? ਘਰ ਸਾਡੇ ਇਕੱਠੇ ਹੀ ਸੀ 3-4 ਆਂਦੇ ਨੇ ਘਰ ਇਕੱਠੇ ਹੀ ਸਨ। ਆਹੋ ਸੁਨਿਆਰਾ ਪੁੱਛਦੇ ਨੇ ਪੇ ਸੁਨਿਆਰਾ ਹੈ ਸੀ। ਆ ਸੁਣਿਆ ਜੇ ਜਾਓ ਗੱਲ, ਸੁਨਿਆਰਾ ਹੈ ਸੀ ਸਾਡੇ ਗੁਆਂਢ। ਸੁਨਿਆਰਾ ਵੀ 3-4 ਘਰ ਹਿੰਦੂਆਂ ਦੇ, ਜਿੱਥੇ ਤੇਰਾ ਹੁਣ ਪਿਓ ਸੀ ਨਾ, ਇੱਕ ਉਹਨਾਂ ਦਾ ਉੱਥੇ ਸੀਗਾ, ਇੱਕ ਇੱਧਰ ਦੇ ਪਾਸੇ ਸੀ, ਅਸੀਂ ਵਿੱਚ ਸੀਗੇ ਸਾਰੇ। ਆ ਮਾਛੀ ਵੀ ਸੀ ਸਾਡਾ ਵਿੱਚ ਹੀ ਸੀ, ਗਲੀ ਸੀ। ਹਾਂਜੀ ਸਾਰੇ ਵਿੱਚੋਂ ਵਿੱਚ ਹੀ ਸੀ ਸਾਰੇ ਘਰ। ਜਿਹੜਾ ਅਰਜਨ ਝੌਰ ਸੀ ਨਾ ਜੀ, ਜਦੋਂ ਇਹ ਰਿਆਸਤ ਪਟਿਆਲਾ ਦੀ ਦੇ ਵਿੱਚ ਰਹਿੰਦੇ ਸੀ, ਜਦੋਂ ਕੈਂਪ ਦੇ ਵਿੱਚ ਰਹਿੰਦੇ ਸੀ, ਹਾਂਜੀ ਇਹ ਉਹਨਾਂ ਕੋਲ ਇਹਨਾਂ ਕੋਲੇ ਮਿਲਣ ਗਏ ਉੱਥੇ। ਜੀ ਜੀ ਉਹ ਮਿਲਣ ਗਏ ਵੀ ਤੁਹਾਨੂੰ ਕੋਈ ਚੀਜ਼ ਦੀ ਜ਼ਰੂਰਤ ਹੈਗੀ ਹੈ ਤਾਂ ਮੈਂ ਲੜੇ ਬਸਦੇ ਸੀ, ਠੀਕ ਠਾਕ ਆ। ਪਤਾ ਸੁਤਾ ਲੈਣ ਗਏ ਇਹਨਾਂ ਦਾ ਉਹ ਪਿੱਛੇ ਇਹਨਾਂ ਦੇ, ਜਦੋਂ ਪਤਾ ਸੁਤਾ ਲੈਣ ਗਏ, ਜਿਹੜੇ ਇਹਨਾਂ ਦੇ ਚਾਚਾ ਜੀ ਸੀ ਸਦੀਕ ਦੇ ਪਿਓ ਸੀ, ਉਹਨਾਂ ਨੇ ਕਿਹਾ ਵੀ ਸਾਡੀ ਇੱਕ ਸਹਿ ਆ ਵੀ ਫਲਾਣੇ ਥਾਂ ਉਹ ਦੱਬੀ ਹੋਈ ਆ, ਵੀ ਉਹ ਸਹਿ ਤੁਸੀਂ ਕੱਢ ਲਿਓ ਹੁਣ, ਵੀ ਸਾਡੇ ਕਿਸੇ ਕੰਮ ਦੀ ਨਹੀਂ, ਤੁਸੀਂ ਉਹ ਕੱਢ ਲਿਓ। ਉਹਦੇ ਵਿੱਚ ਸੀ ਸੋਨਾ ਚਾਂਦੀ। ਹਾਂਜੀ ਹਾਂਜੀ ਉਹਨਾਂ ਦਾ ਦੱਬਿਆ ਹੋਇਆ ਸੀ। ਹਾਂਜੀ ਫਿਰ ਉਹ ਜਦੋਂ ਉੱਥੋਂ ਵਾਪਸ ਆਏ, ਉਹਨਾਂ ਨੇ ਜਿਹੜੀ ਜਗ੍ਹਾ ਦੱਸੀ ਸੀ ਉਹਦੀ ਆ ਕੇ ਦੇਖ ਕੇ, ਉਹ ਜਿਹੜਾ ਬਦਰਾ ਸੀ ਨਾ, ਜਿਹੜੀ ਗੱਲ ਕਰ ਰਹੇ ਨੇ ਬਦਰਾ ਇਹਨਾਂ ਦਾ ਚਾਚਾ, ਤੇ ਉਹਦੀ ਵੀ ਉਹ, ਤੇ ਉਹਨੇ ਦੱਸੀ ਜਿਹੜੀ ਜਗ੍ਹਾ ਤੋਂ ਉੱਥੋਂ ਨਿਕਲਿਆ ਸੋਨਾ ਚਾਂਦੀ ਸਾਰਾ ਕੁਝ ਨਿਕਲਿਆ ਆ। ਪਰ ਉਹ ਸ਼ਖਸ ਸੀ ਜਿਹੜਾ, ਉਹਨੇ ਜਾ ਕੇ ਉਵੇਂ ਇਹਨਾਂ ਨੂੰ ਉਸੇ ਰਿਆਸਤ ਦੇ ਵਿੱਚ ਫੜਾ ਕੇ ਆਇਆ ਜਾ ਕੇ। ਉਹ ਕਹਿੰਦਾ ਮੇਰੇ ਲਈ ਤਾਂ ਇਹ ਚੀਜ਼ਾਂ ਜ਼ਹਿਰ ਨੇ, ਵੀ ਤੁਹਾਡੀ ਚੀਜ਼ ਆ, ਤੁਸੀਂ ਲਵੋ, ਮੈਂ ਤੁਹਾਨੂੰ ਕੱਢ ਕੇ ਦੇ ਜਾਣਾ। ਉਹ ਉੱਥੇ ਕੱਢ ਕੇ ਦੇ ਕੇ ਆਇਆ ਤੇ ਉਹਨੂੰ ਉਹ ਸਾਰਾ ਕੁਝ ਉਹਨੇ ਖੁਦ ਨਹੀਂ ਰੱਖਿਆ, ਨਾਲੇ ਵਾਲਾ ਕਿ ਉਹ ਠੀਕ ਜਿਹੀ ਸੀ ਘਰ ਤੋਂ, ਉਹਨੂੰ ਖੁਦ ਕੁਝ ਨਹੀਂ ਰੱਖਿਆ, ਉਹ ਸਾਰੀ ਅਮਾਨਤ ਇਹਨਾਂ ਦੇ ਉੱਥੇ ਫੜਾ ਕੇ ਆਏ ਰਿਹਾ। ਜੀ ਜੀ ਠੀਕ, ਪਟਿਆਲੇ ਜਾ ਕੇ। ਬੜੀ ਗੱਲ ਹੈ ਜੀ। ਹਾਂਜੀ 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 ਜੀ ਠੀਕ ਹੈ। ਸਾਡੇ ਬਹੁਤ ਆਪਸ ਵਿੱਚ ਭਾਈਚਾਰਾ ਦਾ ਸਾਰਾ ਵਧੀਆ ਵਰਤਦੇ ਨੇ, ਸਾਡੇ ਨਾਲ ਆਉਣੀ ਜਾਣੀ ਇਹਨਾਂ ਦੀ। ਹੁਣ ਇਹਨਾਂ ਨੂੰ ਆਖੋ ਨਾ ਸਾਡੇ ਕੋਲ ਇੱਕ ਚੱਕਰ ਲਾ ਕੇ ਜਾਣ, ਬਜ਼ੁਰਗਾਂ ਨੂੰ ਆਖੋ। ਇਹ ਸਦੀਕ ਦੇ ਬੇਟੀ ਨੇ ਵੱਡੇ ਇਹੀ ਰਹਿ ਗਏ। ਹਾਂਜੀ ਚੱਕਰ ਲਾਉਂਦੇ ਮੋਇਆਂ ਦੇ। ਉਹਨਾਂ ਦੀ ਜਿਹੜੀ ਸਦੀਕ ਸੀ ਉਹ ਖੁਦ ਆਪ ਵੀ ਮਰ ਗਏ, ਉਹਨਾਂ ਦੀ ਘਰ ਵਾਲੀ ਵੀ ਦੀ ਡੈਥ ਹੋ ਗਈ, ਤੇ ਨਾਲ ਉਹਨਾਂ ਦੇ 2 ਬੇਟੇ ਸੀ, ਉਹਨਾਂ ਦੀ ਵੀ ਡੈਥ ਹੋ ਗਈ, ਇੱਕ ਬੇਟੀ ਦੀ ਵੀ ਡੈਥ ਹੋ ਗਈ। ਤੇ ਹੁਣ ਤਾਂ ਜਾਨ ਬੱਚੇ ਰਹਿ ਗਏ ਨੇ, ਤੇ ਇਹਨਾਂ ਦੇ ਨੂੰਹ ਨੇ, ਪੋਤ ਨੂੰਹ ਨੇ, ਜਾਂ ਇਹ ਰਹਿ ਗਏ ਨੇ। ਅਸੀਂ ਤਾਂ ਮਾਤਾ ਜੀ ਨੂੰ ਕਹਿੰਦੇ ਸੀ ਵੀ ਮਾਤਾ ਜੀ ਤੁਹਾਡੇ ਚੋਂ ਕੋਈ ਵੀ ਆਵੇ, ਇਹਨਾਂ ਨੂੰ ਨਾਲ ਲੈ ਆਵੇ, ਅਸੀਂ ਸਪਾਂਸਰ ਭੇਜ ਦਾਂਗੇ। ਇਹਨਾਂ ਨੇ ਆ ਕੇ ਇੱਥੇ ਆਪਦੇ ਦੇਖੇ ਭਾਈਚਾਰੇ ਦੇ, ਇਹਨਾਂ ਦੇ ਘੱਟੋ ਘੱਟ 25-30 ਘਰ ਹੈਗੇ ਨੇ, ਹਨਾ ਇੰਨੇ ਹੈਗੇ ਨੇ। ਹਜੇ ਤੁਹਾਡੇ 25-30 ਘਰ ਨੇ ਮਾਸ਼ਾਅੱਲਾ ਉੱਥੇ ਜਿੱਥੇ ਤੁਸੀਂ ਰਹਿੰਦੇ ਸੋ ਨਾ, ਉੱਥੇ ਗੇਟ ਲਾਇਆ, ਉੱਥੇ ਹਰ ਚੀਜ਼ ਹੈ ਤੁਹਾਡੀ, ਜਿਵੇਂ ਤੁਸੀਂ ਰਹਿੰਦੇ ਸੋ ਬਿਲਕੁਲ ਸੇਮ ਤੋਂ ਸੇਮ ਆਉਂਦੇ ਨੇ, ਉਸ ਤਰ੍ਹਾਂ ਹੀ ਹੈ। ਲੁੱਟ ਲੱਟ ਲਿਆ ਸਵਾਹ ਉੱਥੇ ਹੀ ਦੇ ਬੈਠੇ ਮੈਨਾਂ ਵਾ, ਉੱਥੇ ਹੀ ਘਰ ਹੈ ਤੁਹਾਡਾ, ਬੈਠੇ ਉੱਥੇ ਹੀ। ਜਿਵੇਂ ਤੁਹਾਡਾ ਗੇਟ ਲੱਗਾ ਸੀ ਨਾ, ਜਿਹੜੇ ਪਾਸੇ ਲੱਗਾ ਸੀ ਉੱਥੇ ਹੀ ਗੇਟ ਲੱਗਾ ਹੈ। ਹਾਂਜੀ 2 ਲੱਗੇ ਸੀ, 2। ਹਾਂਜੀ ਆਂਦੇ ਨੇ ਗੇਟ 2 ਲੱਗੇ ਸਨ। 2 ਲੱਗੇ ਸੀ, ਇੱਕ ਚਵਾਰਾ ਉੱਤੇ ਸੀ, ਇੱਕ ਮਿੰਟ, ਤੇ ਦੂਜੇ ਪਾਸੇ ਤੇਰੇ ਚਾਚੇ ਦਾ ਸੀ, ਇਹਨਾਂ ਦਾ ਸਦੀਕ ਦਾ, ਅੰਜ ਕਰਕੇ ਤਾਏ ਦਾ ਸੀ, ਆ ਸਾਡੇ ਸੀ। ਚਲੋ ਆਂਦੇ ਨੇ ਇੱਕ ਸਦੀਕ ਦਾ ਸੀ, ਇੱਕ ਫੰਮਣ ਦਾ ਸੀ। ਆਹੋ ਹਾਂਜੀ ਹਾਂਜੀ ਬਿਲਕੁਲ। ਹਾਂਜੀ ਉਹਨਾਂ ਦੇ ਹੁਣ ਗਾਹਾਂ ਹੋਤੀ ਚਾਚਾ ਬਦਰਾ, ਇਹਦਾ ਸਹੁਰਾ। ਹਾਂਜੀ ਤੇ ਮਾਰਾਂ ਨੂੰ ਭੇਜ ਦਿਓ, ਫਿਰ ਇੱਧਰ ਮਾਰਾਂ ਨੂੰ ਮਿਲ ਜਾਣ। ਨਾ ਮਰ ਜਾਣਗੇ, ਆਉਣਾ ਸੌਖਾ। ਪੁੱਛਾਂਗੇ ਜੇ ਆਉਣਾ ਚਾਹੁੰਦੇ ਹੋਏ ਤਾਂ ਅਸੀਂ ਜ਼ਰੂਰ ਭੇਜਾਂਗੇ। ਹਾਂਜੀ ਬਿਲਕੁਲ ਜੀ।
ਬੱਚਿਆਂ ਦੀ ਅਸੀਂ ਗੱਲ ਕਰ ਰਹੇ ਸੀ, ਸਿੱਖਾਂ ਦੀ ਅਸੀਂ ਉਹੀ ਆ। ਹਾਂਜੀ ਜੇ ਤੁਸੀਂ ਨੇ ਵੀ ਕਿਸੇ ਨੇ ਆਉਣਾ ਸਾਨੂੰ ਦੱਸਿਓ, ਅਸੀਂ ਸਪਾਂਸਰ ਜ਼ਰੂਰ ਭੇਜਾਂਗੇ ਤੁਹਾਨੂੰ। ਜੀ ਜੀ ਜਦੋਂ ਠੀਕ ਮਰਜ਼ੀ ਆਓ ਜੀ, ਠੀਕ ਹੈ। ਤੁਸੀਂ ਆਪਣਾ ਨੰਬਰ ਦੇ ਦਿਓ ਸਾਨੂੰ। ਜੀ ਠੀਕ ਹੈ, ਨੰਬਰ ਦੇ ਦਿਆਂਗਾ ਮੈਂ ਤੁਹਾਨੂੰ। ਜਿਹੜੇ ਤੁਹਾਡੇ ਜਿਹੜਾ ਆਣੀ ਰਹਿੰਦੇ ਨੇ ਨਾ, ਹਾਂਜੀ ਹਾਂਜੀ, ਉਹ ਤਾਂ ਕਾਲ ਕਰਦੇ ਨੇ ਸਾਨੂੰ। ਉਹ ਪਿੰਡ ਦੇਖਦੇ ਨੇ, ਕਈ ਦਿਨਾਂ ਬਾਅਦ ਵੀਡੀਓ ਕਾਲ ਤੇ ਵੀ ਪਿੰਡ ਦੇਖਦੇ ਨੇ, ਉਹ ਕਾਲ ਕਰਦੇ ਨੇ। ਹਜੇ ਸਾਡਾ ਅਣਜਾਣ ਵੀ ਹੈ, ਜੜਾਂ ਵਾਲੇ ਅਸੀਂ ਮਿਲਦੇ ਵਰਤਦੇ ਨਾ, ਸਾਡੇ ਨਾਲ ਅੱਜ ਤੱਕ ਉਹਨਾਂ ਇਸ ਕੰਮ ਦੀ ਗੱਲ ਹੀ ਨਹੀਂ ਕੀਤੀ ਹੈ। ਅੱਛਾ ਜੀ, ਅੱਛਾ ਜੀ, ਠੀਕ ਹੈ। ਹਾਂਜੀ, ਕੋਈ ਗੱਲ ਨਹੀਂ, ਤੁਸੀਂ ਆਪ ਜੇ ਆਉਣਾ ਹੋਇਆ ਤਾਂ ਦੱਸਿਓ ਸਾਨੂੰ। ਇਹ ਮਾਤਾ ਦੇ 5 ਮੇਰੇ ਤਾਂ ਸਾਰੇ ਮੁੱਕ ਗਏ। ਹਾਂਜੀ ਹਾਂਜੀ, 2 ਬੇਟੇ ਨੇ 5 ਬੇਟੀਆਂ ਨੇ। ਅੱਛਾ, 2 ਬੇਟੇ 5 ਬੇਟੀਆਂ ਨੇ ਤੇ 7 ਬੱਚੇ ਹੋ ਗਏ। ਹਾਂਜੀ 7 ਬੱਚੇ ਹੋ ਗਏ। ਹਾਂਜੀ, ਤੇ ਅੱਛਾ ਇਹ ਬੇਟੇ ਸਾਰੇ ਵਿਆਹੇ ਹੋਏ ਨੇ, ਬੱਚੇ ਸਾਰੇ? ਹਾਂਜੀ ਸਾਰੇ ਬੱਚੇ ਵਿਆਹੇ ਨੇ ਮਾਸ਼ਾਅੱਲਾ। ਅੱਗੋਂ ਬੱਚਿਆਂ ਦੇ ਵੀ ਅੱਗੋਂ ਬੱਚੇ ਵਿਆਹੇ ਨੇ। ਆਪਣੇ ਆਪਣੇ ਘਰਾਂ ਅੱਛਾ ਅੱਛਾ, ਪੋਤੇ ਵੀ ਵਿਆਹੇ ਗਏ ਜੀ, ਇੱਧਰ ਵੀ ਪੋਤੇ ਵਿਆਹੇ ਗਏ ਨਾ। ਹਾਂਜੀ ਹਾਂਜੀ ਉੱਧਰ ਵੀ ਰਿਸ਼ਤੇਦਾਰ। ਹਾਂਜੀ ਹਾਂਜੀ, ਠੀਕ ਹੈ। ਮੈਂ ਇਹਨਾਂ ਦਾ ਦੋਤਾ ਵਾਂ। ਮੈਂ ਇਹਨਾਂ ਦਾ ਦੋਤਾ ਹਾਂ, ਮੇਰੀ ਨਾਨੀ ਜਾਨ ਨੇ। ਅੱਛਾ ਅੱਛਾ ਜੀ, ਤੁਸੀਂ ਇਹਨਾਂ ਦੇ ਬੇਟੀ ਦੇ ਬੱਚੇ ਹੋ? ਹਾਂਜੀ, ਇਹ ਮੇਰੀ ਮਾਰੀ ਨੇ, ਆ ਮਾਰੀ ਵੀ ਗੱਲ ਤੁਹਾਡੇ ਨਾਲ ਕਰਦੇ ਨੇ। ਇੱਧਰ ਨਾਲ ਹਾਂਜੀ, ਕਰਾਓ। ਨਾਲ ਨੂੰ ਆ ਤੇਰੀ ਭੈਣ ਲੱਗੂਗੀ, ਭੂਆ ਦੀ ਕੁੜੀ ਹੈ। ਹਾਂਜੀ, ਅੱਲਾ ਦਾ ਸ਼ੁਕਰ ਹੈ। ਤੁਸੀਂ ਮੰਨੇ ਭੂਆ ਦੀਆਂ ਕੁੜੀਆਂ ਹੋ ਗਈਆਂ ਹੁਣ? ਹਾਂਜੀ, ਭੈਣਾਂ ਜੀ। ਮੈਂ ਦੇਣਾ ਸੀਗਾ। ਹਾਂਜੀ, ਅਮਨ ਦੇ ਨਾਮ ਲਿਆ ਫੇਰ ਸਾਨੂੰ ਪਤਾ ਲੱਗਿਆ ਵੀ ਸਾਡੇ ਹੀ ਨੇ। ਉਹਨਾਂ ਨੂੰ ਕਿਥੋਂ ਪਤਾ ਲੱਗਣਾ? ਉਸੇ ਘਰੇ ਰਹਿੰਦੇ ਆ ਅਸੀਂ। ਇੱਕੋ ਹੀ ਘਰ ਹਾਂ, ਉਹੀ ਘਰ ਆਪਣਾ, ਉੱਥੇ ਹੀ ਰਹਿੰਦੇ ਆ। ਹਾਂ, ਤੇ ਬਈ ਉਹੀ ਸਾਰਾ ਕੁਛ ਸਾਨੂੰ ਫਿਰ ਪੰਮਣ ਦੇ ਨਾਂ ਤੋਂ ਪਤਾ ਲੱਗਿਆ ਵੀ ਸਾਡੇ ਹੀ ਆ। ਫਿਰ ਅਸੀਂ ਤੁਹਾਨੂੰ ਗੱਲ ਕੀਤੀ ਥੋੜੇ। और बहुत देर हो गया। ਤੁਸੀਂ ਵੀ ਦੇਖ ਸਕਦੇ ਹੋਗੇ ਆ ਕੇ। ਅਸਾਂ ਤੇ ਸਾਡਾ ਪੇਕੇ ਘਰ ਇੱਥੇ ਹੀ ਹੁੰਦਾ ਸੀ ਪੰਜਾਬ ਦੇ ਵਿੱਚ। ਤੁਹਾਡਾ ਵੀ ਜੀ ਕਰਦਾ ਤਾਂ ਜ਼ਰੂਰ ਆਵੋ, ਦੇਖੋ ਆ ਕੇ ਆਪਦਾ ਘਰ ਪਰਿਵਾਰ ਸਾਰੇ ਜਿੰਨੇ ਕੁ ਤੁਹਾਡੇ ਪਿੱਛੇ ਰਹਿ ਗਏ ਜੀ, ਜਿੰਨੇ ਕੁ ਤੁਹਾਡੇ ਰਿਸ਼ਤੇ ਨਾਲ ਚਲੇ ਗਏ, ਕੁਛ ਤੁਹਾਡੇ ਰਿਸ਼ਤੇ ਪਿੱਛੇ ਰਹਿ ਗਏ। ਇਨਸ਼ਾਅੱਲਾ ਜਿਹੜਾ ਬੁਲਮ ਦੂਰ ਹੋਤੀ ਇਨਸ਼ਾਅੱਲਾ ਫੇਰਾ ਵੱਜੇਗਾ। ਹਾਂਜੀ, ਜ਼ਰੂਰ ਫੇਰਾ ਮਾਰਿਓ ਜਦੋਂ ਤੁਹਾਡਾ ਕੋਈ ਹੋਇਆ ਨਾ ਬਣਿਆ। ਪਰ ਮੁਹੱਬਤ ਹੈ ਨਾ ਇਕੱਠੇ। ਹਾਂਜੀ, ਹੁਣ ਉਹਦੇ ਅਸੀਂ ਇੰਟਰਵਿਊ ਦੇਖੀ ਆ ਮਾਤਾ ਜੀ, ਸਾਨੂੰ ਉਹਦੇ ਅਸੀਂ ਖੁਦ ਰੋਣ ਲੱਗ ਗਏ। ਹਾਂਜੀ ਹਾਂਜੀ, ਜਿਹੜੇ ਪਹਿਲਾਂ ਆਏ ਸੀ ਨਾ ਮੇਰੇ ਘਰ ਵਾਲੇ ਸੀ, ਆ ਮੇਰੀ ਮੰਮੀ ਜੀ ਨੇ ਸਾਡੇ। ਹਾਂਜੀ ਹਾਂਜੀ, ਤੇ ਅਸੀਂ ਖੁਦ ਰੋਣ ਲੱਗ ਗਏ ਵੀ ਕਿੱਥੇ ਦੇ ਬੰਦੇ ਨੇ ਜਨਮ ਲੈਤਾ ਤੇ ਕਿੱਥੋਂ ਵਿਛੜ ਕੇ ਕਿੱਥੇ ਚਲੇ ਗਏ। ਇਹਨਾਂ ਦਾ ਪਰਿਵਾਰ ਖੇਰੂ ਹੋ ਗਿਆ। ਹਾਂਜੀ, ਵੀ ਕੋਈ ਕਿੱਧਰ ਨੂੰ ਵਗ ਗਿਆ, ਕੋਈ ਕਿੱਧਰ ਨੂੰ ਵਗ ਗਿਆ, ਵੀ ਜਿਹੜੇ ਇੱਧਰਲੇ ਸੀ ਉਹ ਇੱਧਰ ਰਹਿ ਗਏ। ਹਾਂਜੀ ਹਾਂਜੀ, ਤੇ ਇੱਧਰ ਵੀ ਹੁਣ ਇੰਨੇ ਘਰ-ਬਾਰ ਇਹਨਾਂ ਦੇ ਬਣ ਚੁੱਕੇ ਨੇ। ਹਾਂ, ਮੈਨੂੰ ਵੀ ਜੀ ਕੱਲ ਹੀ ਪਤਾ ਲੱਗਾ। ਮੈਨੂੰ ਬੜਾ ਖੁਸ਼ੀ ਹੋਈ ਹੈ ਸਦੋਂ ਸੁਣ ਕੇ ਨਾ, ਬੜੀ ਖੁਸ਼ੀ ਹੋਈ ਹੈ। ਮੈਂ ਅਮਾਰਾਂ ਨੂੰ ਬੁਲਾਇਆ, ਮੈਂ ਗੱਲ ਹੋਣੀ ਹੈ, ਇੰਜੇ ਨੇ ਗੱਲ ਤੁਹਾਡੇ ਕੋਲ ਜੀ ਮਗਰ ਰਹਿ ਗਏ ਨੇ, ਉਹ ਲੱਭੇ ਨੇ ਤੇ ਉਹਨਾਂ ਨਾਲ ਗੱਲ ਕਰਨੀ ਹੈ। ਚਲੋ ਭਲਾ ਹੋਵੇ। ਸੁੱਖ ਦੱਸ ਦਿੱਤੀ ਹੈ ਭਾਜੀ, ਅਸੀਂ ਉਹਨਾਂ ਦੇ ਗਵਾਂਢੀ ਵੀ ਬੋਲਦੇ ਆ। ਹਾਂਜੀ ਹਾਂਜੀ, ਤੇ ਵੀ ਸਾਡੇ ਉਹਨਾਂ ਨਾਲ ਜ਼ਰੂਰ ਰਾਬਤਾ ਕਰਾਇਆ ਜਾਵੇ ਵੀ ਇੱਕ ਵਾਰੀ ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਆਪਣੇ ਵੱਡਿਆਂ ਦਾ ਤੁਸੀਂ ਨਾਂ ਲਵੋ। ਹਾਂ, ਜਾਓ ਦੱਸੋ ਇਹ ਮਾਰਾਂ ਨੂੰ, ਕੋਈ ਵੱਡਿਆਂ ਨੂੰ। ਸਾਡੇ ਵੱਡਿਆਂ ਦਾ ਨਾਂ ਦੱਸਿਆ ਸੀ ਜੋਧੇ ਕੇ ਘੁਰ ਕੇ, ਜਿਹੜੇ ਸਿੱਖ ਭਾਈ ਸਿੱਖ ਸੀ ਨਾ। ਜੋਧੇ ਕੇ ਹੈ ਸਨ ਸਿੱਖ, ਜੋਧੇ ਕੇ ਸਿੱਖ ਜਿਹੜੇ ਤੁਹਾਡੇ ਗਵਾਂਢੀ ਸਨ। ਹਿੰਦੂ ਜੋਧੇ ਕੇ ਸਿੱਖ, ਜੋਧੇ ਕੇ ਰੋਡੂ ਕਹਿੰਦੇ ਸੀ ਉਹਨੂੰ। ਰੋਡਾ ਕਹਿੰਦੇ, ਰੋਡੂ ਕਹਿੰਦੇ ਹੈ ਉਹਨਾਂ ਦੀ। ਹੈ ਸੀ 2-3। ਇੱਕ ਜੋਧਾ ਸੀ, ਹਾਂਜੀ, ਇੱਕ ਬਾਬਾ ਸੀ, ਇੱਕ ਚਾਰਨਾ ਸੀ। ਅਸੀਂ ਹੁਣ ਮੁੱਕੇ ਪਏ, ਸਾਡੇ ਅਗਲੇ ਦਿਮਾਗ ਗਿਆ ਆ। ਉਮਰ ਬਹੁਤ ਹੋ ਗਈ ਨਾ, ਅੱਜ ਦੀਆਂ ਗੱਲਾਂ
ਇੱਕ ਪ੍ਰਤਾਪੋ ਬੁੜੀ ਉਹਨਾਂ ਦੇ ਵਿੱਚ ਇੱਕ ਪ੍ਰਤਾਪੋ ਬੁੱਢੀ ਹੈ ਸੀ ਕੋਈ? ਪ੍ਰਤਾਪੋ ਬੁੱਢੀ ਤੁਹਾਡੇ ਨਾਲ ਮਸਾਇਆ ਚ ਕੋਈ ਪ੍ਰਤਾਪੋ? ਐਂਡ ਕਰਮੀ ਸੀਗੀ, ਕਰਤਾਰੋ ਵੀ ਸੀ। ਕਰਤਾਰੋ ਹੈ ਸੀ? ਹੈ ਸੀ। ਕਰਤਾਰੋ ਕੋਈ ਨਹੀਂ। ਐਂਡ ਕਰਮੀ ਹੈ ਸੀਗੀ। ਹਾਂਜੀ ਹਾਂਜੀ ਵਿੱਚ ਰਹਿੰਦੇ ਸੀ, ਵਿੱਚ ਫੁੱਲ ਆਂਦੇ ਨੇ ਹਾਂਜੀ ਹੈ ਸੀ ਦੱਸਦੇ ਨੇ ਪਏ, ਆਂਦੇ ਨੇ ਹੈ ਸੀ ਉੱਥੇ ਗਲੀ ਕੀ ਸੀ। ਹਾਂਜੀ ਕਰਤਾਰਪੁਰ ਉੱਥੇ ਮੁਲਾਕਾਤ ਬਣਾ ਲਓ, ਉੱਥੇ ਮਿਲ ਲੈਣੇ ਆ। ਕਿੰਨੇ ਜੀ? ਕਰਤਾਰਪੁਰ ਮੈਂ ਨਵਾਂ ਜੀ, ਉੱਥੇ ਮੁਲਾਕਾਤ ਬਣਾ ਲਓ ਨਾ, ਉੱਥੇ ਮਿਲ ਲੈਣੇ ਆ। ਕਰਤਾਰਪੁਰ ਹਾਂਜੀ ਹਾਂਜੀ ਫਿਰ ਉੱਥੇ ਦੇਖ ਲੈਣੇ ਆ, ਕੋਈ ਗੱਲ ਨਹੀਂ ਅਸੀਂ ਨਹੀਂ ਦੇਖੀ ਸਾਨੂੰ। ਹਾਂਜੀ ਤੁਸੀਂ ਉੱਥੋਂ ਦਾ ਬਣਾ ਲਓ, ਫਿਰ ਉੱਥੇ ਅਸੀਂ ਜੀ ਆ ਜਾਵਾਂਗੇ, ਫਿਰ ਮਹਾਰਾਜ ਨੂੰ ਮਿਲਾ ਕੇ ਜਾਵਾਂਗੇ। ਹਾਂਜੀ ਐਂ ਕਰ ਲਾਂਗੇ ਜੀ। ਹਾਂ ਕਰਤਾਰਪੁਰ ਵੀ ਠੀਕ ਹੈਗਾ। ਹਾਂਜੀ ਤੇ ਹਾਂ ਅਸੀਂ ਉੱਥੋਂ ਦਾ ਫਿਰ ਪ੍ਰੋਗਰਾਮ ਬਣਾ ਕੇ ਤੁਹਾਨੂੰ ਦੱਸਾਂਗੇ। ਮਾਰਚ ਮੂਰਚ ਚ ਬਣਾਵਾਂਗੇ ਪੂਰੇ। ਹਾਂਜੀ ਹਾਂਜੀ ਛੁੱਟੀਆਂ ਦੀਆਂ ਹੋ ਜਾਂਦੀਆਂ ਨੇ ਪੇਪਰਾਂ ਤੋਂ ਬਾਅਦ ਨਾ। ਹਾਂਜੀ ਹਾਂਜੀ ਇਹਨਾਂ ਨੂੰ ਇੱਕ ਸਾਡੇ ਇੱਥੇ ਪੀਰ 11ਵੀਂ ਵਾਲੀ ਢੇਰਾਂ ਦੀ ਜਗ੍ਹਾ ਸੀ, ਇਹਨਾਂ ਨੂੰ ਯਾਦ ਆ ਜੀ ਉਹ? ਹਾਂਜੀ ਕੀ ਆਖਿਆ ਜੇ? ਪੀਰ 11ਵੀਂ ਵਾਲੇ ਦੀ ਜਗ੍ਹਾ ਸੀ, ਢੇਰਾਂ ਦੀ ਜਗ੍ਹਾ ਕਹਿੰਦੇ। ਪੀਰ 11ਵੀਂ ਵਾਲੇ ਦੀ ਢੇਰਾਂ ਦੀ ਜਗ੍ਹਾ ਹੈ ਸੀ ਉੱਥੇ? ਪੀਰ 11ਵੀਂ ਵਾਲੇ ਦੇ ਨਾਂ ਦੀ ਜਗ੍ਹਾ ਹੈ ਸੀ ਉੱਥੇ? ਆਂਦੇ ਨੇ ਹੈ ਸੀ। ਉਹ ਮੁਸਲਮਾਨਾਂ ਪਾਸੇ ਸੀਗੀ, ਚੰਗੀ ਜਗ੍ਹਾ ਸੀ। ਅਸੀਂ ਸਾਰੀ ਵੀਡੀਓ ਬਣਾ ਕੇ ਭੇਜੀ ਆ ਇਹਨਾਂ ਨੂੰ। ਹਾਂਜੀ 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 ਨੇ ਹੈ ਸੀ, ਬਿਲਕੁਲ ਹੈ। ਹੈ ਸੀ। ਹਾਂਜੀ ਸਹੀ ਹੈ। ਕੁਛ ਵੀ ਨਹੀਂ ਪੁੱਛਦਾ। ਆਪਾਂ ਕਰਤਾਰ ਸਾਹਿਬ ਦਾ ਬਣਾਉਣੇ ਪ੍ਰੋਗਰਾਮ ਨੂੰ, ਫਿਰ ਉੱਥੇ ਸਾਰੇ ਮਿਲਾਂਗੇ। ਚਲੋ ਇਹ ਤਾਂ ਬਜ਼ੁਰਗ ਕਹਿੰਦੇ ਨੇ ਨਾ, ਬਜ਼ੁਰਗ ਹੋ ਗਏ ਆ ਵੀ ਸਾਤੋਂ ਨਹੀਂ ਆਇਆ ਜਾਂਦਾਗਾ ਜਾਂ ਉਹ ਆ। ਤੁਸੀਂ ਤਾਂ ਜਾਂਗੇ ਚੋਂ ਖੂਨ ਤਾਂ ਇਹਨਾਂ ਦਾ ਹੀ ਆ ਸਾਡੇ ਵਿੱਚ ਵੀ। ਹਾਂ ਬਿਲਕੁਲ, ਕਿਉਂ ਨਹੀਂ, ਇਨਸ਼ਾਅੱਲਾ ਜੀ ਜ਼ਰੂਰ ਆਵਾਂਗੇ ਅਸੀਂ। ਹਾਂਜੀ ਹਾਂਜੀ ਬਿਲਕੁਲ। ਤੁਹਾਡੇ ਕੋਲ ਯਾਦਾਂ ਰਹਿ ਗਈਆਂ ਸੀ, ਤੁਸੀਂ ਸੋਚਦੇ ਹੋਵੋਗੇ ਸਾਡੇ ਬੱਚਿਆਂ ਨੇ ਤਾਂ ਇਹ ਗੱਲਾਂ ਦੇਖੀਆਂ ਹੀ ਨਹੀਂ, ਸੋਚੀਆਂ ਹੀ ਨਹੀਂ ਸਾਡੀ ਜ਼ਿੰਦਗੀ ਬਾਰੇ। ਪਰ ਤੁਹਾਡੇ ਬੱਚੇ ਉਹ ਜ਼ਿੰਦਗੀ ਨੂੰ ਹੁਣ ਦੇਖਣਗੇ, ਸਾਡੇ ਥਰੂ ਦੇਖਣਗੇ ਉਹ। ਇਨਸ਼ਾਅੱਲਾ ਜੀ, ਇਨਸ਼ਾਅੱਲਾ ਜ਼ਰੂਰ ਵੇਖਾਂਗੇ ਅਸੀਂ। ਹਾਂਜੀ ਜ਼ਰੂਰ ਆਇਓ ਇਨਸ਼ਾਅੱਲਾ। ਠੀਕ ਹੈ ਭਾਜੀ, ਤੇ ਨੰਬਰ ਦੇ ਦਿਓ, ਆ ਭਾਜੀ ਨੂੰ ਕਹਿ ਦਿਓ ਨੰਬਰ ਸੈਂਡ ਕਰ ਦਿਓ। ਉਹ ਹੋ ਜਾਂਦਾ ਬਾਜੀ ਜੀ, ਹਰ ਚੀਜ਼ ਹੋ ਜਾਂਦੀ ਹੈ। ਨੰਬਰ ਤੁਹਾਡਾ ਵੀ ਲੈ ਲੈਣੇ ਅਸੀਂ ਵੀ। ਹਾਂਜੀ ਸਲਾਮ ਕਰੋ ਜਾ ਕੇ, ਮਹਾਰਾਜ ਨੂੰ ਸਲਾਮ ਕਰੋ। ਸਲਾਮ ਅਲੈਕੁਮ। ਹਾਂਜੀ ਮਾਸ਼ਾਅੱਲਾ ਠੀਕ ਨੇ, ਬਸ ਸੁਣਦਾ ਉੱਚਾ। ਹਾਂ ਥੋੜਾ ਕੋ ਨਾ ਸੁਣਦਾ ਉੱਚਾ ਮਾਸ਼ਾਅੱਲਾ, ਬਾਕੀ ਤਬੀਅਤ ਬਿਲਕੁਲ ਠੀਕ ਹੈ। ਬਸ ਸਿਰਫ ਨਜ਼ਰ ਵੱਲੋਂ ਨਾ ਥੋੜਾ ਕੋ ਕਮੀ ਹੈ, ਬਾਕੀ ਸ਼ੁਕਰ ਹੈ। ਜਿਉਂ ਜੰਮੇ ਜਿਹੜੇ ਰੋ ਰੋ ਕੇ ਤੇ ਬੋਲੇ ਅੰਨੇ ਹੋ ਗਏ ਜੰਮਣ ਵਾਲਿਆਂ ਨੂੰ। ਹਾਂਜੀ 78 ਸਾਲਾਂ ਬਾਅਦ ਜੀ ਗੱਲ ਹੋ ਰਹੀ ਹੈ, 78 ਸਾਲਾਂ ਬਾਅਦ। ਹਾਂਜੀ 78 ਸਾਲਾਂ ਬਾਅਦ 47 ਵਿਛੜੇ ਹੋਏ ਜੀ। ਹਾਂਜੀ ਹਾਂਜੀ ਗੁਰੂ ਦੀ ਇਹਨਾਂ ਦੀ ਗੱਲ ਹੋ ਰਹੀ ਹੈ। 78 ਸਾਲ ਹੋ ਗਏ। 78 ਸਾਲ ਦਾ ਸਮਾਂ ਕੋਈ ਛੋਟਾ ਨਹੀਂ ਹੁੰਦਾ, ਬਹੁਤ ਸਮਾਂ ਹੁੰਦਾ ਵਾ ਜੀ। 2 ਪੁਸ਼ਤਾਂ ਲੰਘ ਜਾਂਦੀਆਂ ਨੇ ਜੀ। ਹਾਂਜੀ 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 ਬਹੁਤ ਸਮਾਂ ਹੁੰਦਾ ਵਾ। ਬਿਲਕੁਲ ਹੋ ਗਏ ਨੇ ਕਿਤੇ 12 ਸਾਲਾਂ ਦੀ ਉਮਰ, ਕਿਤੇ ਹੁਣ 80-85 ਸਾਲ ਦੇ ਹੋ ਗਏ ਹੋਣਗੇ ਇਹ। ਹਾਂਜੀ ਮਾਸ਼ਾਅੱਲਾ ਚੋਖੇ ਹੋ ਗਏ ਨੇ ਕਿ 90 ਦੇ ਨੇੜੇ ਲੱਗ ਗਏ ਨੇ ਮਾਸ਼ਾਅੱਲਾ। ਹਾਂਜੀ ਇਹ ਤਾਂ ਗੱਲ ਹੈ ਜੀ। ਹਾਂਜੀ ਹਾਂਜੀ ਅੱਲਾਹ ਤੁਹਾਨੂੰ ਤੰਦਰੁਸਤੀ ਦੇਵੇ, ਤੁਹਾਨੂੰ ਬਹੁਤਾ ਦੇਵੇ। ਚਲੋ ਗੱਲ ਕਰ ਲਈ ਹੈ, ਖੁਸ਼ੀ ਹੋਈ ਹੈ। ਖੁਸ਼ੀ ਹੋਈ, ਸ਼ੁਕਰ ਹੈ ਅੱਲਾਹ ਦਾ। ਹਾਂਜੀ ਨਾ ਪਤਾ ਸੀ ਨਾ ਸੁਟਾ ਸੀ। ਆਂਦੇ ਨੇ ਸਾਡੇ ਯਾਦ ਵੀ ਨਹੀਂ ਸੀ ਹੈ ਕਿਵੇਂ ਗੱਲ ਹੋ ਗਈ ਹੈ, ਪਤਾ ਵੀ ਨਹੀਂ ਸੀ ਹੈ। ਜਦੋਂ ਅੱਲਾ ਨੇ ਮਿਲਾਇਆ ਤੇ ਪਤਾ ਵੀ ਨਹੀਂ ਲੱਗਾ ਕਿਵੇਂ ਮਿਲ ਗਏ ਆ। ਵੇਖ ਲਾ ਹਾਂ ਜਿੱਥੇ ਉਹ ਐਡਾ ਕਿਸੇ ਮੁੰਡਾ ਤੈਨੂੰ ਦੱਸਾਂ ਹੌਲਾ ਗਿਆ ਸੀ, ਜਿਹੜਾ ਰਹਿ ਗਿਆ ਸੀ ਉਧਰ, ਜਿਹੜਾ ਅੱਲਾ ਨੇ ਚਲੋ ਪਿਤਾ ਦਾ ਨਾਮ ਲੈਤਾ। ਅੱਲਾ ਤੁਹਾਨੂੰ ਬਹੁਤਾ ਦੇਵੇ, ਤੰਦਰੁਸਤੀ ਰੱਬ ਦੇਵੇ। ਹਾਂਜੀ ਹਾਂਜੀ ਫਿਰ ਇਹਨਾਂ ਨੇ ਦੱਸਿਆ ਵੀ ਹਾਂਜੀ ਹੈਗੇ ਸੀ, ਵੀ ਉਹ ਉੱਥੇ ਚਲੇ ਗਏ ਸੀ ਜਿਹੜੇ। ਹਾਂਜੀ ਹਾਂਜੀ ਤੇ ਫਿਰ ਮੈਂ ਰਾਤ ਨੂੰ ਇਹ ਭੈਣ ਨਾਲ ਗੱਲ ਕੀਤੀ ਵੀ ਐਂ ਕਰਕੇ ਆਪਣੇ ਜਿਹੜੇ ਉਹ ਤੁਹਾਡੇ ਭੂਆ ਜੀ ਨੇ ਵੀ ਉਹਨਾਂ ਦੀ ਇੰਟਰਵਿਊ ਦੇਖੀ ਆ। ਹਾਂਜੀ ਫਿਰ ਮੈਂ ਤਾਂ ਇਹਨਾਂ ਟਾਈਮ ਬੰਨਿਆ, ਮੈਂ ਕਿਹਾ ਵੀ ਆਇਓ ਤੁਸੀਂ, ਆਪਾਂ ਗੱਲ ਜ਼ਰੂਰ ਕਰਾਂਗੇ ਉਹਨਾਂ ਨਾਲ। ਠੀਕ ਹੋ ਗਿਆ। ਹਾਂਜੀ ਬਾਲਰਾ ਮਿਲਿਆ ਤੇ ਬਾਬਾ ਜਦ ਜਿਉਂਦਾ ਸੀ, ਬਾਲਰਾ ਦਾਦਾ ਮਿਲਿਆ ਸੀ ਤੈਨੂੰ? ਬਾਲਾ ਬਾਬਾ ਬਾਲਰਾ ਜਾਣਾ ਮੁੱਕ ਗਿਆ, ਹੁਣ ਤਾਂ ਦਾਦੀ ਨੂੰ ਜਾਣਾ ਸੀ, ਬੁੜੇ ਨੂੰ ਬਦਲਣਾ ਸੀਗਾ। ਤੁਸੀਂ ਗੱਲ ਕਰੋ ਨਾ, ਤੁਸੀਂ ਮੈਨੂੰ ਦੱਸੋ, ਫਿਰ ਮੈਂ ਮਹਾਰਾਜ ਨੂੰ ਪੁੱਛਣਾ। ਬਦਰਾ ਜਿਹੜੇ ਇਹਨਾਂ ਦੇ ਜੜਾ ਵਾਲੀ ਜਾਇਆ, ਜੜਾ ਵਾਲੀ
ਇਹਨਾਂ ਦਾ ਬਾਦਰਾ ਦਾਦਾ ਸੀ ਇੱਕ ਹਾਂਜੀ। ਇੱਕ ਜੈਨਾ ਦਾਦੀ ਸੀ ਹਾਂਜੀ। ਉਹਨਾਂ ਕੋਲੇ ਇਹ ਮਿਲਦੇ ਹੁੰਦੇ ਸੀ ਪਹਿਲਾਂ ਹੁਣ ਤਾਂ ਖੈਰੋਂ ਮੁੱਕ ਗਏ ਪਹਿਲਾਂ ਮਿਲਦੇ ਸਨ। ਮਿਲਦੇ ਹੁੰਦੇ ਸੀ ਹਾਂਜੀ ਮਿਲਦੇ ਸਨ, ਹਾਂਜੀ ਮਿਲਦੇ ਜਾਂਦੇ ਸਨ, ਹਾਂਜੀ ਮਿਲਦੇ ਹਾਂਜੀ ਮਿਲ ਹਾਂਜੀ। ਕਿਹੜੇ ਪਿੰਡ ਹੋ ਭਾਜੀ? ਅਸੀਂ ਜੀ ਲਾਲਾਪੁਰਾ ਪਿੰਡ ਜੀ, ਸਾਡਾ ਪਿੰਡ ਲਾਲਾਪੁਰੇ ਗੁਜਰਾਲੇ ਦੇ ਨਾਲ ਨਾ। ਇਹ ਮਾਤਾ ਵੀ ਲਾਲਾਪੁਰ ਹੀ ਰਹਿੰਦੇ ਨੇ? ਹਾਂਜੀ ਲਾਲਾਪੁਰ ਹੀ ਰਹਿੰਦੇ ਨੇ। ਲਾਲਾਪੁਰ ਓਕੇ। ਹਾਂਜੀ। ਜ਼ਿਲ੍ਹਾ ਕਿਹੜਾ ਪੈਂਦਾ? ਹਾਂਜੀ ਜ਼ਿਲ੍ਹਾ ਗੁਜਰਾਂਵਾਲਾ। ਕਿਹੜਾ? ਗੁਜਰਾਂਵਾਲਾ ਕੁਝ ਨਾਲੇ ਬੱਚਿਆ ਠੀਕ ਹੈ। ਹਾਂਜੀ ਲਾਲਾ ਪਿੰਡ ਆ ਤੁਹਾਡਾ, ਜ਼ਿਲ੍ਹਾ ਗੁਜਰਾਤ। ਹਾਂ ਤਹਿਸੀਲ ਨਸ਼ਹਿਰਾ ਵਿਰਕਾ ਹੈ। ਹਾਂਜੀ ਇਹ ਅਜੀ ਬੇਟੀਆਂ ਕੋਲੇ ਰਹਿੰਦੀ ਹੈ ਕਿ ਬੇਟਿਆਂ ਕੋਲੇ ਰਹਿੰਦੀ ਹੈ ਜੀ? ਇਹ ਜੀ ਬੇਟਿਆਂ ਕੋਲ ਚੋਖਾ ਰਹਿੰਦੀ ਹੈ, ਬੇਟੀ ਕੋਲ ਹੁਣ ਆਈ ਹੈ, ਰਹਿੰਦੀ ਬੇਟੇ ਦੇ ਕੋਲ, ਛੋਟੇ ਬੇਟੇ ਕੋਲ ਰਹਿੰਦੀ ਹੈ ਤੇ ਹਾਂਜੀ ਹਾਂਜੀ। ਉਹ ਕਿੱਥੇ ਹੈਗੀ? ਬੇਟਿਆਂ ਕੋਲੇ ਹੀ ਰਹੀ ਜਾ। ਉਹ ਗੁਜਰਾਂਵਾਲੇ ਰਹਿੰਦਾ, ਛੋਟਾ ਬੇਟਾ, ਵੱਡਾ ਬੇਟਾ ਲਾਹੌਰ ਰਹਿੰਦਾ। ਹਾਂ ਅੱਛਾ ਭਾਜੀ ਜਦੋਂ ਵੀ ਫਿਰ ਆਪਣਾ ਕੋਈ ਕਰਤਾਰਪੁਰ ਦਾ ਬਣਿਆ ਆਪਾਂ ਉਹ ਕਰਾਂਗੇ, ਨੰਬਰ ਸਾਨੂੰ ਜ਼ਰੂਰ ਸੈਂਡ ਕਰ ਦਿਓ। ਇਨਸ਼ਾਅੱਲਾ ਨੰਬਰ ਮੈਂ ਸੈਂਡ ਕਰ ਦੇਣਾ ਵਾ, ਜਦੋਂ ਪ੍ਰੋਗਰਾਮ ਬਣ ਗਿਆ ਤੇ ਫਿਰ ਤੁਹਾਨੂੰ ਦੱਸਾਂਗੇ, ਫਿਰ ਤੁਸੀਂ ਵੀ ਸਾਨੂੰ ਦੱਸ ਦਿਆ ਜੇ ਫਿਰ ਉੱਥੇ ਮਿਲ। ਆਪਾਂ ਇਹ ਭਾਜੀ ਨੂੰ ਵੀ ਵਿੱਚ ਲਵਾਂਗੇ ਜਦੋਂ ਕਰਤਾਰਪੁਰ ਆਏ ਨਾ। ਹਾਂਜੀ ਹਾਂਜੀ ਇਹਨਾਂ ਨੂੰ ਵੀ ਵਿੱਚ ਜ਼ਰੂਰ ਲਵਾਂਗੇ, ਨੰਬਰ ਇਹਨਾਂ ਦਾ ਮੇਰੇ ਕੋਲੇ ਸੇਵ ਹੈਗਾ ਗਾ। ਜੀ ਠੀਕ ਹੋ ਗਿਆ, ਠੀਕ ਹੋ ਗਿਆ, ਇਨਸ਼ਾਅੱਲਾ ਆਵਾਂਗੇ ਜ਼ਰੂਰ। ਜੀ ਇਨਸ਼ਾਅੱਲਾ ਸਾਰੀਆਂ ਵਹਾਵਾਂਗੇ ਵੀਡੀਓ, ਸਾਰੀਆਂ ਵਹਾਵਾਂਗੇ ਜੀ ਇਨਸ਼ਾਅੱਲਾ ਠੀਕ ਹੈ ਜੀ। ਠੀਕ ਹੋ ਗਿਆ ਜੀ। अस्सलाम वालेकुम। अस्सलाम वालेकुम। मैं ठीक हो गया जी। अल्लाह थानू बहुता देवे, तंदुरुस्ती रब देवे, जिउंदे मिलदे माड़े मोटा ना दिखे ना भाड़े कम दे, ना पता ना कुता गल कर ली है, कोई पता नहीं सी। सत श्री अकाल जी, सत श्री अकाल। मगर आखरे ने फिर मिलना तो है बेबे, फिर ਦੋਨੇ ਜੀ ਨੇ, ਸਿੱਖ ਵੀ ਨੇ ਮੁਸਲਮਾਨ ਵੀ ਨੇ ਉੱਥੇ ਸਾਰੇ ਇਕੱਠੇ ਹੋਏ ਨੇ। अच्छा ਹਾਂ ਸਾਰੇ ਉਹ ਵੇਖ ਨਾ ਬਹਿ ਕੇ ਗੱਲ ਕਰਦੇ ਨੇ, ਇੰਜ ਦੀ ਆਪਸਦਾਰੀ ਤੇ ਇੰਜ ਰਗੋਂ ਲੰਮਾ ਚੌੜਾ। सत श्री अकाल ही कहेंगे। ਹਾਂਜੀ ਸਤ ਸ੍ਰੀ ਅਕਾਲ। सत श्री अकाल।